1.5 ਮਹੀਨੇ ਦੀ ਸਿਰਫ ਜੇਲ੍ਹ ਸੀ ਤੇ ਉੱਥੇ ਬਿੱਚੂ ਫਿਲਮ ਤੇਰਾ ਸਾਬਣ ਤੇ ਚਾਬੀਆਂ ਛਾਪਦਾ। ਅੱਛਾ, ਇਦਾਂ ਦਾ ਬੰਦਾ ਨਾ ਆਪਣੇ ਅੱਬੇ ਦੀ ਕਬਰ ਦੇ ਉੱਤੇ ਖਲੋ ਕਹੂਗਾ ਅੰਦਰ ਕੋਈ ਹੋਰ ਵੀ ਹੈਗਾ। ਅੱਛਾ, ਇਹ ਤੇ ਹੋ ਗਏ ਐਂਕਰ। ਇਹ ਉਹ ਜਿਹੜਾ ਇੱਕ ਨਾਲ ਜ਼ਾਫੀ ਬਣ ਲਈ ਦਾ ਕਿ ਜਾ ਸਿੱਖੇ ਉਹ ਅੰਕਲ ਵਾ, ਮੈਂ ਕੰਪਿਊਟਰ ਵਾ। ਸਾਰੇ ਵਿਆਹ ਦੇ ਵਿੱਚ ਨਾ ਆਪਣਾ ਹੱਸ ਕੇ ਦੇ ਪ੍ਰੋਗਰਾਮ ਬਿਜ਼ੀ ਹੁੰਦੇ, ਇਦਾਂ ਦੀ ਔਰਤ ਨਾ ਚੁੱਪ ਕਰਕੇ ਛੱਤ ਤੇ ਛਾੜ ਪਵਾ ਕੇ ਬੈਠੀ ਹੁੰਦੀ। अस्सलाम वालेकुम जी, मैं हूँ फैसल राम में और मेरे साथ मौजूद हैं सारी टीम। ऑलरेडी हमारी सारी टीम। नहीं ਸਾਡੇ ਵੀ ਨਾਮ ਲਵੋ ਨਾ, ਤੁਸੀਂ ਆਪਣਾ ਨਾਮ ਲਿਆ, ਸਾਡਾ ਨਾਂ ਨਹੀਂ ਬਣਦਾ ਯਾਰ ਦਾਨਿਸ਼। चलो ठीक हो गया। मेरे साथ मौजूद है सलमान, कालू, मिठा भाई। ਯਾਰ ਇੱਕ ਸੈਕਿੰਡ ਪਾ, ਨਾਮ ਲੈਣਾ ਤੇਰਾ ਕੀ ਹੋ ਗਿਆ ਯਾਰ? ਨਾਮ ਲੈ, ਸਾਰਿਆਂ ਨੂੰ ਆਵਾਮ ਜਾਣਨ ਨਹੀਂ ਡਈ, ਜਿਹੜੇ ਡੇਲੀ ਦੇਖਦੇ ਸਾਰਿਆਂ ਨੂੰ ਪਤਾ ਤੂੰ ਕਾਲੂ ਆ। ਤੇਰਾ ਨਾਮ ਤੂੰ ਅਧਰੀਸ ਰੱਖ ਲਿਆ। ਕਾਲੂ ਨਹੀਂ ਕਹਿਣਾ, ਕਾਲੂ ਖੋਖਰ। ਕਾਲੂ ਖੋਖਰ ਬ੍ਰਾਂਡ ਵੱਜਣ ਦਿਆ ਨਾਮ ਐ, ਸਮ ਕਾਲੂ ਖੋਖਰ ਕਹਿਣਾ ਵਾ। ਚਲੋ ਯਾਰ ਇਹ ਚ ਕਾਦੀ ਬਹਿਸ ਆ, ਫੈਸਲ ਭਾਈ ਜਿੱਦਾਂ ਦਾ ਵੀ ਆਇਆ ਤੁਸੀਂ ਨਾਂ ਲੈ ਦਿਓ ਬਸ। ठीक है जी, मैं नाम लाता इधर दानिश भाई और अलियास साहब, ये हमारे टीम है, आप जानते ही हैं। दूसरे नंबर पे एक छोटी सी बात करूंगा, सबसे जो हराम चीज़ है वो क्या है बताएं? ਤੁਸੀਂ ਦੱਸੋ, ਤੁਸੀਂ ਗੱਲ ਸ਼ੁਰੂ दस ਕੀਤੀ। ਤੁਹਾਡੇ ਨਾਲ ਗੱਲਬਾਤ। ਗੁੱਸਾ गुस्सा हराम है। मिठा साहब, नो डाउट ही इज़ द वेरी गुड पर्सन एंड इन माई लाइफ, मेरी लाइफ ਦੇ ਵਿੱਚ ਬਹੁਤ ਅੱਛਾ, ਲੇਕਿਨ ਇਹ ਗੁੱਸਾ ਕਰਦਾ ਯਾਰ ਆਪਣੀ ਵਾਰੀ। ਨਾਜ਼ਰੀਨ, ਮਜ਼ਾਕ ਚੇਜ਼ਾ ਕਹਿੰਦੇ ਨੇ ਉਹੀ ਕਰੋ ਕਿ ਤੁਸੀਂ ਵੀ ਬਰਦਾਸ਼ਤ ਕਰ ਸਕੋ। ਜੀ ਆ ਜੀ ਆ। ਮਿੱਠਾ ਸਾਹਿਬ, ਆਪਣੀ ਵਾਰੀ ਇਹਨਾਂ ਦਾ ਸਿਸਟਮ ਜਿਹੜਾ ਖਰਾਬ ਹੋ ਜਾਂਦਾ ਹੈ। ਬਿਲਕੁਲ ਠੀਕ ਹੈ ਨਾ, ਲੋਕਾਂ ਨਾਲ ਮਜ਼ਾਕ ਕਰਦਾ ਰਹਿੰਦਾ ਹੈ। ਨਹੀਂ ਮੈਂ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਈ, ਨਾ ਕੋਈ ਇਦਾਂ ਦਾ ਟੌਪਿਕ ਛਿੜਿਆ ਵਾ। ਗੁੱਸਾ ਉਹਨੂੰ ਚੜਾ ਕੇ ਵੇਖੋ, ਪਸੀਨੇ ਨਾਲ ਕਿਦਾਂ ਯਕੀਨ ਕਰੋ ਕੰਮਣ ਡਿਆ ਵਾ। ਉਹ ਮਰੇ ਗੁੱਸੇ 'ਚ ਤੇਰਾ ਮੂੰਹ ਇੰਜ ਲੱਗਦਾ ਜਿਵੇਂ ਗਿਣਤੀ ਹੁੰਦੀ। ਇਹੋ ਜਿਹੇ ਬੰਦੇ ਚੱਲਦੇ ਪੱਖੇ ਅੱਗੇ ਮੂੰਹ ਖੋਲ ਕੇ ਕਰਨ ਦਿੰਦੇ। ਗੁੱਸਾ ਨਹੀਂ, ਠੰਡਾ ਬੰਦਾ ਵਾ, ਮਿੱਠਾ ਅੱਛਾ ਹੀ ਨਹੀਂ ਲੱਗਦਾ ਯਾਰ। ਅੱਛਾ, ਤੇਰੇ ਵਰਗੇ ਬੰਦੇ ਨੂੰ ਨਾ ਪਿਓ ਕਹਿਣ ਆਉਂਦਾ ਉਹ ਮਹਿਮਾਨਾਂ 'ਚ ਨਾ ਪਈ ਓਏ, ਤਲਾ ਖਰਾਬ ਹੋ ਜਾਣਾ ਈ। ਅੱਛਾ, ਐ ਜੇ ਬੰਦੇ ਓਏ ਨੂੰ ਡਾਕਟਰ ਤੈਨੂੰ ਕਿਹਾ ਉਹਨੇ ਤੇਰੇ ਨਾਲ ਗੱਲ ਕੀਤੀ। ਅਬ ਮਜ਼ਾ ਲੈ। ਗੱਲ ਅੱਛੀ ਸੀ, ਕਹਿੰਦਾ ਇਸ ਤਰ੍ਹਾਂ ਦੇ ਬੰਦੇ ਨੂੰ ਵਾਲਦ ਸਾਹਿਬ ਕਹਿੰਦੇ ਹੋਏ ਮਹਿਮਾਨਾਂ 'ਚ ਨਾ ਪਈ, ਤਲਕ ਖਰਾਬ ਹੋ ਜਾਣਾ। ਤੇਰਾ ਤੇ ਮੇਰਾ। ਅੱਛਾ ਓ ਸੌਰੀ। ਹੁਣ ਯਾਰ ਡਾਕਟਰ ਨੇ ਕਿਹਾ ਤੇਰੀਆਂ ਨਾ ਨਸਾਂ 'ਚ ਖੂਨ ਰੋਕਣ ਦਿਆ ਵਾ, ਤੇ ਗਰੀਦ ਖਾਈ ਜਾਣ ਦਿਆ ਵਾ ਕਿ ਤਿਲਕ ਕੇ ਜਾਂਦੇ। ਬਾਹਾਂ ਟੁੱਟੀਆਂ ਕਾਲੂ ਦੀਆਂ, ਕੰਨ ਨੂੰ ਵੀ ਇਹ ਕੱਟ ਲੱਗਾ, ਖੂਨੋ ਖੂਨ, ਸਿਰ ਵੀ ਪੱਟ। ਹਸਪਤਾਲ ਵਾਲਿਆਂ ਨੇ ਪੁੱਛਿਆ ਤੇਰਾ ਨਾਂ ਕੀ ਆ, ਕਹਿੰਦਾ ਹਨੀਫ ਲਾਡਲਾ। ਡਾਕਟਰ ਵਾਲੀ ਪਹਿਲੇ ਗੱਲ ਆ। ਓਏ ਡਾਕਟਰ ਓਏ ਡਾਕਟਰ ਵਾਲੀ ਪਹਿਲੇ। ਡਾਕਟਰ ਨੇ ਕਿਹਾ ਤੇਰੀ ਨਸਾਂ 'ਚ ਖੂਨ ਰੁਕਣ ਦੇ ਆ, ਤੇ ਉਹਦੇ ਸਾਹਮਣੇ ਬਲੇਡ ਮਾਰ ਕੇ ਦਿਖਾ ਦੇ, ਆ ਵੇ ਤੁਰੰਤ ਦੇ। ਝੂਠ ਬੋਲਣ ਦੇ। ਯਾਰ ਇਹਨੇ ਪੰਜੇ ਖਾਂਦਾ ਸੀ, ਜ਼ੁਬਾਨ ਤੇ ਟੈਂਪਰ ਲਵਾਇਆ ਹੋਇਆ। ਪੁਸ਼ਪਾ ਬਣ ਗਿਆ, ਆਪਣਾ 5000 ਦਾ ਨੋਟ ਉੱਥੇ ਕਿਹਣਾ ਝੁਕੇਗਾ ਨਹੀਂ ਸਾਲਾ। ਉਹ ਅਗਲਾ ਬੰਦਾ 10 ਚੁੱਕ ਕੇ ਲੈ ਗਿਆ, ਕਹਿੰਦਾ ਲੈ ਫੜ ਫਿਰ। ਉਹ ਧੁੰਦ ਚ ਖਲੋਤਾ ਰੋਂਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ 1000 ਰੁਪਇਆ ਡਿੱਗ ਪਿਆ ਧੁੰਦ ਚ। ਪਾਲਿਆਸ ਦੀ ਸੁਣ ਲੈ, ਡਾਕਟਰ ਕਹਿੰਦੇ ਤੇਰੇ ਅੱਬੂ ਦਾ ਆਪਰੇਸ਼ਨ ਹੋਏਗਾ, ਕਹਿੰਦਾ ਮੇਰੇ ਕੋਲ ਤੇ ਨਹੀਂ ਹੋਣਾ। ਉਹਨਾਂ ਨੇ ਹਾਪ ਕਰਨਾ ਵਾ। ਔਰ ਫੈਸਲ ਵੀ ਬੁੱਢੀ ਕੋ ਚਪੇੜਾਂ ਖਾ ਗਿਆ ਤੇ ਬਾਹਰ ਦੋਸਤਾਂ ਨੂੰ ਕਹਿੰਦਾ ਵੀ ਤੁਹਾਡੀ ਭਾਬੀ ਦੇ ਹੱਥ ਦਾ ਜ਼ਾਇਕਾ ਬਹੁਤ ਮਜ਼ੇਦਾਰ ਹੈ। ਯਾਰ ਬੁੱਢੀ ਕੋ ਚੰਨਾ ਖਾ ਕਹਿੰਦਾ ਭਾਈ ਮੈਂ ਫੈਲਰ ਹਾਂ। ਯਾਰ ਬੁੱਢੀ ਦੇ ਨਾਲ ਸਿਮ ਕਢਾਈ ਆ, ਉਹਨੇ ਤਲਾਕ ਲੈ ਕੇ ਬੰਦ ਕਰਾਤੀ। ਯਾਰ ਬੁੱਢੀ ਕੋ ਥੱਪੜ ਖਾ ਕੇ ਆਇਆ ਬਾਹਰ, ਕਹਿੰਦਾ ਮੈਂ ਆਲੂ ਫਿੰਗਰ ਖਾ ਕੇ ਆਇਆ। ਯਾਰ ਜ਼ਰੂਰਤ ਤੈਨੂੰ ਉਧਰ ਹੁੰਦੀ, ਤੂੰ ਐ ਨੂੰ ਕਿ ਲਈ ਜਾਂਦਾ ਯਾਰ? ਤੂੰ ਮੇਰੀ ਟੀਮ 'ਚ ਆ। ਆਪਾਂ ਟੀਮ ਆ। ਲੈ ਦੱਸ ਯਾਰ ਸੱਚੀ ਮੁੱਚੀ ਸਲਮਾਨ ਨੋ ਡਾਊਟ ਜੀ ਵਰਸਟਾਈਲ, ਮਾਸ਼ਾਅੱਲਾ। ਆਈ ਲਵ ਯੂ। ਇਹਦਾ ਇੱਕ ਗਾਣਾ ਹਾਲ ਹੀ ਦੇ ਵਿੱਚ ਵਾਇਰਲ ਹੋਇਆ, ਉਹ ਇੰਨਾ ਕੁ ਵਾਇਰਲ ਹੋਇਆ, ਉਹ ਜਿਹਦਾ ਅਸਲ ਸੀ ਨਾ, ਉਹਨੇ ਇਹਨੂੰ ਕਾਲ ਕਰਕੇ ਕਿਹਾ ਕਿ ਤੇਰੀ ਜ਼ਰੂਰਤ ਕਿੱਦਾਂ ਹੋਈ ਵਾਇਰਲ ਕਰਨ ਦੀ। ਨਹੀਂ ਉਹ ਸਹੀ ਕਹਿ ਰਿਹਾ, ਸੱਜਣਾ ਦਾ ਦਿਲ ਤੋੜਿਆ। ਲੋ ਜਿਹਦਾ ਅਸਲ ਗਾਣਾ ਨਾ, ਉਹਨੇ ਕਾਲ ਕਰਕੇ ਕਿਹਾ ਯਾਰ ਭਾਈ ਤੁਹਾਡਾ ਗਾਣਾ ਬੜਾ ਵਾਇਰਲ ਹੋ ਰਿਹਾ ਅੱਜ ਕੱਲ੍ਹ, ਤੁਸੀਂ ਅੱਛਾ ਗਾਇਆ ਵਾ। ਔਰ ਜਿਹਦਾ ਗਾਇਆ ਉਹ ਕਹਿਣ ਡਿਆ ਭਾਜੀ ਤੁਹਾਡਾ ਹੁਕਮ ਹੋਵੇ ਮੈਂ ਤੁਹਾਡਾ ਚੁਕਨੈਜ਼ਰ ਹੋ ਜਾ। ਸਟੇਡੀਅਮ ਚਲੇ ਗਏ ਬੱਚਿਆਂ ਨੂੰ ਲੈ ਕੇ, ਤੇ ਉੱਥੇ ਵੱਡਾ ਗੇਂਦ ਬੱਲਾ ਨਹੀਂ ਲੱਗਾ। ਉਹਨਾਂ ਨੂੰ ਨਿਆਣਿਆਂ ਨੂੰ ਗੱਲ ਸੁਣਾਉਂਦੇ, ਕਹਿੰਦਾ ਜਿੰਨਾ ਦਾ ਗੇਂਦ ਬੈਟ ਯਾਰ ਡਰ ਕੇ ਘਰ ਆ ਗਏ। ਇੱਥੇ ਗੱਲ ਯਾਦ ਆ ਗਈ, ਇੰਨੀ ਕੁ ਕਮੀਜ਼ ਪੱਟੀ ਆ ਤੇ ਉਹ ਸਟੇਸ਼ਨ ਦੇ ਵੱਡਾ ਨਲਕੀ ਬਟਨ ਲੱਗਾ, ਉੱਥੇ ਚਲ ਗਏ। ਨਲਕੀ ਰਸੋਈ ਆ ਯੂਨੀਵਰਸਿਟੀ ਦੇ ਸਾਹਮਣੇ ਟੱਗਾ ਨਹੀਂ ਲੱਗਾ, ਉੱਥੋਂ ਐਵੇਂ ਹੀ ਕਰੀ ਜਾਵੇ। ਸੁਬਾਹ ਰਸਾਂ ਦਾ ਪੈਕਟ ਲੈ ਕੇ ਸਟੇਸ਼ਨ ਵਾਲੀ ਚੈਨਕਲ ਤੂੰ ਮੱਕੂਆਣੇ ਉਹ ਘੰਟਾ ਘਰ ਆ ਰਿਹਾ ਘੜੀ ਸੈੱਟ ਕਰਨ। ਯਾਰ ਅੱਛਾ ਨੇ ਗਿਆ ਸੀ ਤੂੰ ਮੈਨੂੰ ਜੁਗਤ ਨਹੀਂ ਕਰਦੀ, ਹੁਣ ਮੈਂ ਤੈਨੂੰ ਜੁਗਤ ਹੀ ਮੱਕੂਆਣਾ ਕਰਦੀ। ਬੰਦਾ ਨਹੀਂ ਸੀ। ਆ ਏਰੀਆ ਮੈਂ ਛੱਡਤਾ ਵਾ, ਜਾਂ ਤੈਨੂੰ ਮੈਂ ਕਹਿਤਾ ਵਾ। ਅੰਡਰਟੇਕਰ ਤੇ ਜੌਨ ਸੀਨਾ ਲੜਨ ਦੇ ਆ, ਤੇ ਪਤਾ ਨਹੀਂ ਕਿੱਥੋਂ ਜੇਬ ਚ ਇੰਜ ਕਰਕੇ ਨਾ ਉਹ ਜਾ ਕੇ ਮਿੱਟੀ ਮਲਦੀ ਹੁੰਦੇ।
ਉਹ ਭਲਵਾਨੀ ਖੜਾ ਵਾ ਯਾਰ ਅੱਬੇ ਨੂੰ ਫਲ ਹੋਇਆ ਤੇ ਬਾਹਰ ਜਾ ਕੇ ਹਸਪਤਾਲ ਤੋਂ ਜਾ ਕੇ ਰੋਨਾਲਡੋ ਵਾਲਾ ਸਟਾਈਲ ਮਾਰਨ ਦੇ। ਅੰਡਰਟੇਕਰ ਤੇ ਜੌਨ ਸੀਨਾ ਲੜਨ ਦੇ ਤੇ ਉਹਨਾਂ ਨੂੰ ਕਹੀ ਓਏ ਲੜਾਈ ਦਾ ਮੂੰਹ ਕਾਲਾ ਓਏ ਓਏ ਨਾ ਅਕਾਲ ਦੇ ਬਾਬੇ ਨੂੰ ਫਲ ਜਿਹਾ ਤੇ ਉਹ ਇੰਜ ਸੀ ਤੇ ਚੌਕ ਚ ਇੰਜ ਕਰਕੇ ਬਿਠਾ ਦਿੱਤਾ। ਵਿਆਹ ਦੇ ਦਿਨ ਸ਼ੇਰਵਾਨੀ ਪਾ ਕੇ ਨੇ ਇੱਥੇ ਡੱਡੂ ਜਿਹਾ ਫਸਾਇਆ ਹੋਇਆ ਉਹ ਮੂੰਹ ਵੀ ਖੋਲਣ ਡਿਆ ਇਹਦੇ ਸੱਚੀ ਮੁੱਚੀ ਦੇ ਬੂ ਨੂੰ ਫਾਲਾ ਹੀ ਇੰਜ ਕਰਕੇ ਤੇ ਉਹ ਵਿਆਹ ਤੇ ਨਾ ਡਾਂਸ ਕਰਨ ਦੇ ਤੇ ਨਾਲ ਇੱਕ ਮੁੰਡਾ ਰੱਖਿਆ ਹੋਇਆ ਬਿੰਦੀ ਦਾ ਉਹ ਮੁੰਡਾ ਇੰਜ ਬਾਂਹ ਕਰਦਾ ਹੁੰਦਾ ਸੀ ਨਿਸ਼ਕਾਰਾ ਮੇਰੀ ਸੋਹਰੇ ਘਰ ਰਹੇ ਆ ਤੇ ਸਾਰੀਆਂ ਲਾਈਟਾਂ ਬੰਦ ਕਰਕੇ ਅੰਡਰਟੇਕਰ ਵਾਲਾ 뮤직 ਚਲਾਤਾ। ਆਪਣੇ ਸਹੁਰਿਆਂ ਦੇ ਘਰ ਗਿਆ ਤੇ ਉਹ ਸਾਰੇ ਜਾਣੇ ਕਹਿੰਦੇ ਚੌਕਸ ਰਿਓ। ਖਵਾਜਾ ਸਰਾਸੀ ਮੌਤ ਦੇ ਕੁਝ ਨਚਣਿਆ ਇੱਕ ਬੰਦੇ ਨੇ ਇੰਜ ਕਰਕੇ ਕਾਪੀ ਮਾਰੀ ਆ ਤੇ ਵਿੱਚ ਨੋਟ ਚੱਕ ਕੇ ਥੱਲੋਂ ਕਹਿੰਦਾ ਭਾਜੀ 2 ਜਾਲੀ ਆ। ਕਾਲੂ ਦੇ ਬਾਬੇ ਨੂੰ ਫਲ ਜਿਹਾ ਤੈਨੂੰ ਕਹੀ ਜਾਵੇ ਹੁਣ ਹੱਥ ਚੁੱਕ ਕੇ ਵਿਖਾ। ਭਾਈ ਇਲਿਆਸ ਨੂੰ ਜੇਲ੍ਹ ਹੋਈ ਕਹਿੰਦਾ ਮੈਂ ਸਪੌਟਲਾਈਟ 'ਚ ਜਾਣਾ ਲੈ ਜੇਲ੍ਹ ਹੋ ਗਈ ਭਾਈ ਲਿਆਸ ਨੂੰ ਤੇ ਉੱਥੇ ਜੇਲਰ ਨੂੰ ਗੱਲ ਸੁਣਾਉਂਦੇ ਆ ਕਹਿੰਦਾ ਮੈਂ ਰੰਗ ਰੁੰਗ ਵੀ ਕੰਮ ਕਰ ਲੈਣਾ ਵਾ। ਜਿੱਦਣ ਰਿਹਾਈ ਹੋਣੀ ਸੀ ਉਹਨਾਂ ਨੇ ਕਿਹਾ ਹੁਣ ਚੱਲਾ ਤੇ ਐਂ ਹੀ ਆ ਜੇਲ੍ਹ ਹੀ ਰੰਗ ਕਰ ਜਾ ਮਹੀਨਾ ਲੱਗਾ। ਯਾਰ ਉਹ ਵੀ ਜੇਲ੍ਹ ਚ ਵੜਦਾ ਹੀ ਕਹਿੰਦੇ ਆ ਖਾਦੀਆਂ ਪੀਤੀਆਂ ਵਾ ਭਾਈ ਲਿਆਸ ਹਲੇ ਜੇਲ੍ਹ ਚ ਵੜਿਆ ਹੀ ਆ ਕਿੰਨੀਆਂ ਬੈਰਕਾਂ ਚ ਆਵਾਜ਼ਾਂ ਆਉਂਦੀਆਂ ਉਹ ਮੇਰਾ ਭਤੀਜਾ ਆ ਗਿਆ ਉਹ ਮੇਰਾ ਭਾਣਜਾ ਆ ਗਿਆ ਸਾਰੇ ਰਿਸ਼ਤੇਦਾਰ ਅੰਦਰ। ਤੇ ਭਾਲਿਆ ਕਾਲੂ ਵੀ ਭਾਈ ਰਿਹਾ ਜੇਲ੍ਹ ਚ ਕਹਿੰਦਾ ਮੈਂ ਭਾਈ ਰੋਜ਼ ਦਾ 700-800 ਰੁਪਏ ਲੈਂਦਾ ਸੀ। ਮੈਂ ਕਿਹਾ ਟੈਗਾ ਤੇਰਾ ਕਹਿੰਦਾ ਨਹੀਂ ਭਾਜੀ ਮਾਲਸ਼ਾਂ ਵੀ ਕਰਦਾ ਸੀ ਨਾਲ। ਜੇਲ੍ਹ 'ਚ ਗਿਆ ਤੇ ਸਾਰੇ ਕੈਦੀਆਂ ਨਾਲ ਕੈਦੀ ਖੇਡਣ ਡਿਆ ਉਹ ਨਹੀਂ ਉਹਨਾਂ ਨੂੰ ਪਲੇਟ ਦੇ ਕੇ ਕਹਿੰਦਾ ਆਜ਼ਾਦ ਖੇਲੀਏ। ਪਾ ਜੇਲ੍ਹ ਚ ਸੁਰੰਗ ਕੱਢਣ ਡਿਆ ਦੌੜਨ ਵਾਸਤੇ ਤੇ ਉਧਰੋਂ ਚਾਹ ਆ ਗਈ ਤੁੱਛ ਨੇ ਕਹਿੰਦਾ ਸੁਰੰਗ ਚ ਹੀ ਲਾਇਆ ਫੜਿਆ ਗਿਆ। ਯਾਰ ਮੇਰੇ ਰਿਸ਼ਤੇਦਾਰ ਜੇਲ੍ਹ ਚ ਇਹਨਾਂ ਨੂੰ ਜੇਲ੍ਹ ਹੋਈ ਤੇ ਉਹ ਪੁੱਛਣ ਦੇ ਭਾ ਲਗੇਜ ਕਿੰਨਾ ਕਿਲੋ ਲਿਆ ਰਹੇ। ਸਾਰੇ ਰਿਸ਼ਤੇਦਾਰ ਜੇਲ੍ਹ 'ਚ ਤੇ ਉੱਤੇ ਹੀ ਰਿਸ਼ਤੇ ਦੀ ਗੱਲ ਕਰਨ ਡੇ ਚਾਚਾ ਇੱਧਰ ਬੱਟਾ ਯਾਰ ਉਹ ਇੰਨੇ ਰਿਸ਼ਤੇਦਾਰ ਜੇਲ੍ਹ ਚ ਨੇ ਸ਼ਾਦੀ ਦਾ ਕਾਰਡ ਕਰਾਇਆ ਜੇਲ੍ਹ ਚ। ਜੇਲ੍ਹ ਵਾ ਅਹਲੋਏ ਯਾਰ ਜੇਲ੍ਹ ਹੈ ਯਾਰ 1.5 ਮਹੀਨੇ ਦੀ ਸਿਰਫ ਜੇਲ੍ਹ ਸੀ ਹਾਂ ਤੇ ਉੱਥੇ ਬਿੱਚੂ ਫਿਲਮ ਤੇਰਾ ਸਾਬਣ ਤੇ ਚਾਬੀਆਂ ਛਾਪਦਾ ਉਹ ਪਿੱਛੂ ਫਿਲਮ ਦੇ ਵਿੱਚ ਨਹੀਂ ਉਹ ਬੋਬੀ ਦੇ ਵੱਲੋਂ ਦਰਵਾਜ਼ੇ ਨੂੰ ਕੁੰਡੀ ਲਾਉਂਦਾ ਕਿੰਨੀ ਕੁੰਡੀ ਲਾਵੇ ਉਹਨੂੰ ਕਹਿੰਦਾ ਦਰਵਾਜ਼ਾ ਵੇਚਣਾ ਹੀ ਕਿਤੇ ਮੈਂ ਵਾਸ਼ਰੂਮ ਨੂੰ ਲਾ ਯਾਰ ਐਵੇਂ ਤਕਰੀਬਨ ਕੋਈ 3-4 ਘੰਟੇ ਦੀ ਸਜ਼ਾ ਹੋਈ ਵੀ ਤੇ 3-4 ਘੰਟੇ ਜੇਲ੍ਹ ਚ ਰਹਿਣਾ ਤੇ ਖਲਨਾਇਕ ਤਰ੍ਹਾਂ ਹੁੰਦਿਆ ਨਹੀਂ ਤਾਂ ਹੋਰ 5 ਘੰਟੇ ਨੂੰ ਨਿਕਲ ਜਾਣਾ। ਯਾਰ ਉਹ ਦਰਵਾਜ਼ੇ ਨੂੰ ਕਿੰਨੀਆਂ ਕੁੰਡੀਆਂ ਲਾ ਕੇ 17-18 ਤੇ ਥੱਲੇ ਦੀ ਜਾਂਦੇ ਆ। ਆ ਕਾਲੇ ਨੂੰ ਵੀ ਜੇਲ੍ਹ ਹੋ ਗਈ। ਉਹ ਕਹਿੰਦਾ ਚੱਲ ਓਏ ਕਹਿੰਦਾ ਨਹੀਂ ਮੈਂ ਵੱਡੇ ਦਰਵਾਜ਼ੇ ਤੋਂ ਲੰਘਣਾ ਵਾ। ਕਹਿੰਦਾ ਨਹੀਂ ਤੈਨੂੰ ਇਹਦੇ ਲੰਘਣਾ ਪੈਂਦਾ ਕਹਿੰਦਾ ਵੱਡੇ ਥਾਂ ਨਹੀਂ ਲੰਘਣਾ। ਜਦੋਂ ਹੋਸ਼ ਆਈ ਕਾਲੇ ਨੂੰ ਤੇ ਹਵਾ ਲੱਜ ਪਿਆ। ਮੈਂ ਕਿਹਾ ਸੁਣਾ ਕਹਿੰਦਾ ਮੈਨੂੰ ਯਕੀਨ ਉਹਨਾਂ ਵੱਡਾ ਦਰਵਾਜ਼ਾ ਖੋਲ ਕੇ ਲਿਆਂਦਾ ਹੁਣ। ਯਾਰ 78 ਘੰਟੇ ਦੀ ਜੇਲ੍ਹ ਹੋਈ ਹੈ ਤੇ ਹਕੂਮਤ ਬਦਲਾਉਣ ਦੀ ਪਲੈਨਿੰਗ ਕਰ ਰਹੇ ਆ। ਯਾਰ ਸੱਤ ਫੁੱਲ ਮੇਕਅਪ ਕਰਕੇ ਹੀ ਕਹਿੰਦਾ ਦਿਖਾਵਾ ਇਹ ਸਭ ਦਿਖਾਵਾ ਹੈ। ਹਲਕਾ ਜਿਹਾ ਮੁਜਰਮ ਸੀ ਹਲਕਾ ਜਿਹਾ ਉਹ ਇਹਨੂੰ ਕਚਹਿਰੀਆਂ ਲੈ ਕੇ ਜਾਂਦੇ ਆ ਤੇ ਰਸਤੇ 'ਚ ਉਹਨਾਂ ਨੂੰ ਕਹੀ ਜਾਂਦੇ ਆ ਹਮਲਾ ਹੋ ਜਾਣਾ ਜੇ ਮੈਂ ਤੁਹਾਨੂੰ ਕਹੀ ਜਾਂਦੇ ਆਹੋ ਉਹਨੂੰ ਡਰਾਈ ਜਾਂਦੇ ਆ ਦੱਸ ਯਾਰ। ਪਾਲਿਆ ਤੇ ਬਾਅਦ ਪੂਰੀ ਫੈਮਿਲੀ ਬਾਥਰੂਮ 'ਚ ਬੈਠਦੇ ਹੀ ਗਾਲਾਂ ਗਾਉਂਦੀ ਸੀ। ਮੈਂ ਕਿਹਾ ਗਾਲੇ ਕੋ ਕਹਿੰਦੇ ਯਾਰ ਸਾਡਾ ਨਾ ਦਰਵਾਜ਼ਾ ਨਹੀਂ ਨਾ ਹੈਗਾ। ਮਿੱਠਾ ਜੀ ਉਹ ਵੀ ਦੌਰ ਸੀਗਾ ਇੱਕ ਕਿ ਜਦੋਂ ਸੱਚੀ ਮੁੱਚੀ ਪੁਰਾਣੇ ਦੌਰ 'ਚ ਤੁਸੀਂ ਚਲੇ ਜਾਓ ਕਿਸੇ ਉਦੋਂ ਵਾਸ਼ਰੂਮ ਨਹੀਂ ਸੀ ਹੁੰਦੇ। ਜੰਗਲ ਪਾਣੀ ਲੋਕ ਪੈਲੀਆਂ 'ਚ ਜਾਂਦੇ ਸੀ ਕਮਾਦਾਂ 'ਚ ਜਾਂਦੇ ਸੀ। ਕੀ ਸੀ ਮੇਨ ਟੌਪਿਕ ਆ ਆ ਕਾਲੂ ਵੀ ਕਹਿੰਦਾ ਸਾਡਾ 7ਵਾਂ ਕਮਾਦ ਆ ਵਾਸ਼ਰੂਮ। ਕਮਾਦਾਂ ਦਾ ਲਿਖਿਆ ਸੀ ਲੇਡੀਜ਼ ਜੈਂਟਸ ਕਮਾਦਾਂ ਦੀ ਮੈਂ ਕਿਹਾ ਵਾਸ਼ਰੂਮ ਨਹੀਂ ਗਿਆ। ਕਹਿੰਦਾ ਰਾਜ ਸਾਡਾ ਕੋਈ ਵਾਸ਼ਰੂਮ ਹੀ ਕੱਢ ਕੇ ਲੈ ਗਿਆ। ਵੱਡੀਆਂ ਹੋਈਆਂ ਕਹਿੰਦਾ ਸਾਡੇ ਵਾਸ਼ਰੂਮ ਢਾਹ ਗਏ। ਜੇ ਨਵਾਂ ਵਾਸ਼ਰੂਮ ਬਣਾਇਆ ਵਾ ਤੇ ਗਰੀਬਨ ਲਾਇਆ ਲਾਲ ਸਾਰੇ ਕੱਟ ਕੇ ਜਾਂਦੇ ਨਵਾਂ ਵਾਸ਼ਰੂਮ ਬਣਾਇਆ ਤੇ ਆਪਣੇ ਮੁਰਸ਼ਿਦ ਨੂੰ ਕਹਿੰਦਾ ਇਫਤਤਾਹ ਕਰ। ਉਹਨੇ ਫੀਤਾ ਕੱਢਿਆ ਕਹਿੰਦਾ ਨਹੀਂ ਅੰਦਰ ਵੀ ਬਹਿਣਾ ਤੁਸੀਂ। ਮਿੱਠੇ ਹੁਣਾਂ ਨੇ ਨਵਾਂ ਵਾਸ਼ਰੂਮ ਬਣਾਇਆ ਤੇ ਘਰਦਿਆਂ ਨੂੰ ਕਹਿੰਦੇ ਆ ਇਹ 'ਚ ਕੋਈ ਜਾਵੇ ਨਾ ਇਹ ਆਏਗਾ ਹੀ ਲਈ ਆ। ਯਾਰ ਵਾਸ਼ਰੂਮ 'ਚ ਕਿਤੇ 10 ਮਿੰਟ ਜ਼ਿਆਦਾ ਲਾਇਆ ਤੇ ਬਾਹਰ ਆ ਕੇ ਮਠਿਆਈ ਬਣਨ ਡਿਆ। ਭਾਈ ਫੈਸਲ ਨੂੰ ਸ਼ੁਰੂ 'ਚ ਹੀ ਕਰ ਦਿੰਦੇ ਚਲੋ ਵਿੱਚ ਵੀ ਕਰੀ ਜਾਵਾਂਗੇ। ਉਹ ਜਿਹੜੀ ਭੱਜਣ ਵਾਲੀ ਮਸ਼ੀਨ ਨਹੀਂ ਉਹਦਾ ਅੱਗੋਂ ਸਾਰਾ ਕੁਝ ਤੋੜ ਕੇ ਉਹਨੂੰ ਐਸ ਰੁੱਖ ਖਿਲਾਰ ਕੇ ਨਾ ਉੱਤੇ ਜਾਣ ਵਾਲਾ ਬਣਾਇਆ। ਉਹ ਪੌੜੀ ਟੈਬ ਐਸਕੇਲੇਟਰ ਬਣਾਇਆ। ਉਹ ਭਜਣ ਦੀ ਮਸ਼ੀਨ ਨਹੀਂ ਉਹਨੂੰ ਵਾਗਾਂ ਪਾ ਲਈਆਂ ਤੇ ਨੱਸ ਵੀ ਜਾਂਦੇ ਤੇ ਯਾਰ ਭੱਜਣ ਵਾਲੀ ਮਸ਼ੀਨ ਤਾਂ ਠੁੱਡਾ ਲੱਗ ਗਿਆ ਫਿਰ ਪੜਵਾ ਲਿਆ ਉਹਨੇ ਨੋ ਬਣਾਇਆ ਤੇ ਮੈਂ ਤੇ ਮਿੱਠਾ ਉਹ ਤੋਂ ਬਹੁਤ ਮਾਰੇ ਡਿੱਗੇ ਸੀ। ਉਹ ਬੇਸਿਕ ਤੌਰ ਤੇ ਨਾ ਸਾਡਾ ਸ਼ੂਟ ਚੱਲਣਿਆ ਸੀ ਹਾਂ ਕਿਉਂਕਿ ਜਦੋਂ ਮੇਰੀ ਲੱਤ ਟੁੱਟੀ ਹੈ ਨਾ ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ ਅੱਲਾਹ ਪਾਕ ਕਿਸੇ ਦੇ ਵੀ ਕੋਈ ਐਸਾ ਹਾਦਸਾ ਨਾ ਲਿਆਵੇ।
ਉਸ ਤੋਂ ਪਹਿਲੇ ਨਾ ਭਾ ਮੈਂ ਬੜੇ ਜਜ਼ਬਾਤੀ ਸੀਨ ਕਰਦਾ ਹੁੰਦਾ ਸੀ ਕਿ ਓਰੀਜਨੈਲਿਟੀ ਹੋਵੇ ਕਿ ਛਾਲ ਮਾਰਨੀ ਹੈ ਤਾਂ ਮੈਂ ਡਾਇਰੈਕਟ ਮਾਰ ਦੇਣੀ ਹੈ ਥੱਲੇ ਕੋਈ ਸ਼ੈ ਰੱਖ ਕੇ। ਜੈਕੀ ਚੈਨ ਟਾਈਪ ਕੋਈ ਇਹ ਨਹੀਂ ਕਹਿੰਦਾ ਮੈਂ ਓਰੀਜਨਲ ਸੀਨ ਕਰਦਾ ਸੀ। ਮੈਂ ਗਵਾਹ ਸੀ, ਤੇ ਉਹ ਮੈਂ ਬੰਦਾ shoot ਸ਼ੂਟ ਕਰ ਗਵਾ ਇਹ ਸ਼ੂਟ ਕਰਨ ਡਿਆ ਦੁਬਈ। ਤੇ ਮੈਂ ਕਿਹਾ ਯਾਰ ਮੈਂ ਨਾ ਇਹ ਜਿਹੜੀ ਹੈ ਨਾ ਟ੍ਰੈਡਮਿਲ ਇੱਥੇ ਮੈਂ ਨੱਸਣਾ ਹੈ। ਤੇ ਭਾ ਉਹ 200 ਤੇ ਕੁਛ ਤੇ ਅਸੀਂ ਫੁੱਲ ਸਪੀਡ ਤੇ ਕਰਤੀ ਯਾਰ ਇਹ ਜੋ ਚੱਲਣ ਡਈ ਹੈ। ਤੇ ਭਾ ਜਦੋਂ ਇਹ ਚੱਲਣ ਡਈ ਉੱਤੇ ਪੈਰ ਰੱਖਣਾ ਨਾ ਤਾਂ ਤੁਸੀਂ ਬੜਾ ਮਾਰ ਕਰਕੇ ਜਾਣਾ ਹੈਗਾ, ਠੀਕ ਹੈ। ਆਹ ਨਹੀਂ ਸਪੀਡ ਨਾਲ ਬੈਕ ਜਾਣਾ। ਤੇ ਮੈਂ ਮਿੱਠੇ ਨੂੰ ਕਿਹਾ, ਮੈਂ ਕਿਹਾ ਮਿੱਠੇ ਯਾਰ ਇਹ ਕਰਨਾ ਹੈ, ਚੱਲ ਆ ਜਾਓ। ਮਿੱਠਾ ਇੰਝ ਕਰਕੇ ਨੱਸਿਆ, ਇੰਝ ਕਰਕੇ ਨੱਸ ਕੇ ਤੇ ਚਾਲ ਮਾਰਤੀ। ਮੈਂ ਪਾਰ ਨੱਸਿਆ ਵਾਂ ਨਹੀਂ ਵਾਕਈ ਡੇਂਜਰਸ ਕੰਮ। ਤੇ ਮੈਂ ਡਿੱਗਿਆ ਵਾਂ, ਮੇਰੇ ਹੱਥ ਉੱਤੇ ਤੇ ਸੱਟ ਸੁੱਟ ਲੱਗ ਗਈ। ਉਹ ਕੈਮਰਾਮੈਨ ਸਾਰੇ ਯਾਨੀ ਕਿ ਨਾ ਮੇਰੇ ਕੋਲ ਆ ਗਏ ਤੇ ਮੈਂ ਨਾ ਉਹਨਾਂ ਨੂੰ ਪਿੱਟਾ। ਮੈਂ ਕਿਹਾ ਯਾਰ ਸੀਨ ਸੀਗਾ, ਸਾਰਾ ਸੀਨ ਹੋਣਾ ਹੀ ਨਹੀਂਗਾ ਦੁਬਾਰਾ। ਤੇ ਮੈਂ ਨਾ ਜਜ਼ਬਾਤੀ, ਲੇਕਿਨ ਹੁਣ ਮੈਂ ਜਿਹੜਾ ਮਸ਼ਵਰਾ ਦੇਣਾ ਚਾਹ ਰਿਹਾ ਨਾ ਸਾਰਿਆਂ ਨੂੰ, ਕਿਉਂਕਿ ਸਾਡੀ ਜਿਹੜੀ ਫੀਲਡ ਹੈ ਨਾ, ਅੱਧੀ ਦੁਨੀਆ ਸਭ, ਮੈਂ ਗੱਲ ਕਰ ਰਿਹਾ ਮੇਰੇ ਦੈਟਸ ਮਾਈ ਐਨਾਲਿਸਿਸ ਸਲਮਾਨ ਸਾਹਿਬ, ਡੈਲਸਿਸ ਐਨਾਲਿਸਿਸ, ਮੈਂ ਐਨਾਲਿਸਿਸ ਕੱਢੇ ਨੇ ਕਿ ਇਸ਼ਕ ਦਾ ਰੋਗ ਬਹੁਤ ਲਓ ਜੀ ਅਵੱਲਾ। ਬੰਦੇ ਨੂੰ ਮੋਟੀਆਂ ਕਰ ਦਿੰਦਾ ਹੈ। ਤੁਹਾਨੂੰ ਪਰਸੋਂ ਇੱਕ ਬੰਦਾ ਕਹਿਣਾ ਸੀ ਮੇਰੇ ਕਿਸੇ ਨੇ ਨੈਂਸਲ ਕੱਢ ਲਏ। ਸਕੂਲਾਂ ਦੇ ਵਿੱਚ ਜਿਹੜੀ ਮਾਈ ਬੈਠੀ ਹੁੰਦੀ ਬੱਚਿਆਂ ਨੂੰ ਠੱਗਣ ਵਾਲੀ, ਇੰਜ ਦੀ ਨਹੀਂ ਹੁੰਦੀ। ਟੈਪ ਵਾਲੇ ਚੂਰਨ ਵੇਚ ਰਹੀ ਆ, ਰਿਕਸ਼ੇ ਵੇਚ ਰਹੀ। ਹਾਂ ਅੱਛਾ, ਇਦਾਂ ਦਾ ਬੰਦਾ ਨਾ ਆਪਣੇ ਅੱਬੇ ਦੀ ਕਬਰ ਦੇ ਉੱਤੇ ਖਲੋ ਕਹੂਗਾ ਅੰਦਰ ਕੋਈ ਹੋਰ ਵੀ ਹੈਗਾ। ਉਹ ਲਈ ਯਾਰ ਅਕਸਰ ਸ਼ਾਦੀਆਂ ਜਿਹੜੀਆਂ ਨੇ ਨਾ, ਸ਼ਾਦੀਆਂ ਹੁੰਦੀਆਂ ਭਲਾ ਕਿਸ ਤਰ੍ਹਾਂ ਵਾ, ਮਾਂ ਕਹਿੰਦੀ ਆ, ਦਾਦੀ ਕਹਿੰਦੀ ਮੈਂ ਆਪਣੇ ਪੁੱਤਰ ਦੇ ਸਿਹਰੇ ਵੇਖਣਾ ਚਾਹੁੰਦੀ ਆ। ਤੇ ਹਾਂ ਉਹ ਕਰੈਕਟਰ ਜਿਹੜੀ ਮੈਂ ਗੱਲ ਕਰ ਰਿਹਾ ਤੇ ਜੇ ਨਾ ਬਦਤਮੀਜ਼ ਨਿਕਲਿਆ ਨਾ ਤਾਂ ਕਹਿੰਦੀ ਹੁੰਦੀ ਇਸ ਵਕਤ ਵੇਖਣ ਨੂੰ ਚੰਗਾ ਸੀ ਮੈਂ ਪਹਿਲੇ ਹੀ ਮਰ ਜਾਂਦਾ। ਆਹ ਇਹ ਹੁੰਦਾ ਵਾ। ਐਵੇਂ ਬੇਕੂਫ ਬਣਾ ਕੇ ਤੂੰ 20 ਸਾਲ ਗੁਜ਼ਾਰ ਲੈ, ਹੁਣ ਵੀ 2 ਸਾਲ ਖਾ ਲਾ। ਆਪਣੇ ਆਪ ਨੂੰ ਬਦਵਾਵਾਂ ਦੇਈ ਜਾਣਗੀਆਂ। ਨਹੀਂ ਮੈਂ ਯਾਰ ਜੋ ਵੀ ਆਪਣੀ ਦੱਸਦਾ, ਮੇਰੀ ਖਾਲਾ ਸਕੀ ਖਾਲਾ 5 ਸਾਲ ਪਹਿਲੇ ਹੀ ਕਹੀ ਜਾ ਰਹੀ ਹੈ ਮੁੰਡੇ ਦੀ ਕੋਈ ਖੁਸ਼ੀ ਕਰ ਲੈ, ਮੇਰਾ ਪਤਾ ਨਹੀਂ ਹੈ। ਤੇ ਉਹ ਮੁੜ ਕੇ ਹੈ ਵੀ ਨਹੀਂ ਸੀ ਵਿਆਹ ਤੇ। ਯਾਰ ਅੱਛਾ ਲੜੀ ਨਹੀਂ ਵਾਈ ਨਹੀਂ ਬਹੁਤ ਹੋ ਗਈ। ਚਲੋ ਖੈਰ ਉਹ ਛੱਡ ਦਿਓ। ਮੈਂ ਨਾ ਮੇਰੇ ਐਨਾਲਿਸਿਸ ਇਹ ਨੇ ਕਿ ਇਸ਼ਕ ਦਾ ਰੋਗ ਤੇ ਤੁਹਾਨੂੰ ਪਤਾ ਹੀ ਹੈ, ਹਾਏ ਲੇਕਿਨ ਇਸ਼ਕ ਤੋਂ ਵੀ ਇੱਕ ਅਗਲਾ ਰੋਗ ਹੈ। ਹਾਂ ਦੱਸੋ ਕਿਹੜਾ ਵਾ? ਅੱਛਾ, ਇਹ ਤੇ ਹੋ ਗਏ ਐਂਕਰ। ਇਹ ਉਹ ਜਿਹੜਾ ਇੱਕ ਨਾਲ ਇਜ਼ਾਫੀ ਬਣ ਲਈ ਦਾ ਕਿ ਜਾ ਸਿੱਖੇ ਉਹ ਹੈ। ਹੈਲੋ ਉਹ ਅੰਕਲ ਵਾ, ਮੈਂ ਕੰਪਾਊਂਡਰ ਵਾ। ਕੋ ਐਂਕਰ ਭਾ ਤੁਸੀਂ ਵੀ ਇਨਸਾਫ ਕਰਨਾ ਕਿ ਇਸ਼ਕ ਦਾ ਰੋਗ ਤੁਹਾਨੂੰ ਪਤਾ ਹੀ ਹੈ, ਜਿਹਨੂੰ ਲੱਗ ਜਾਏ ਉਹੀ ਜਾਣੇ। ਹਾਏ ਲੇਕਿਨ ਇੱਕ ਹੋਰ ਵੀ ਰੋਗ ਹੈ ਸ਼ੋਬਿਜ਼ ਇੰਡਸਟਰੀ ਦਾ। ਬਹੁਤ ਐਸਾ ਰੋਗ ਹੈ ਨਾ ਕਿ ਤੁਹਾਨੂੰ ਹੀਰੋ ਬਣਨ ਦਾ ਚਾਂਸ ਨਹੀਂ ਮਿਲ ਰਿਹਾ, ਤੁਹਾਨੂੰ ਐਕਟਰ ਬਣਨ ਦਾ, ਕਈਆਂ ਨੂੰ ਐਕਟਰ ਬਣਨ ਦਾ ਸ਼ੌਕ ਹੈ, ਹੀਰੋ ਬਣਨ ਦਾ ਸ਼ੌਕ ਹੈ, ਸਿੰਗਰ ਬਣਨ ਦਾ ਸ਼ੌਕ ਹੈ, ਲੇਕਿਨ ਉਹਨਾਂ ਦਾ ਬਸ ਨਹੀਂ ਚੱਲ ਰਿਹਾ। ਤੇ ਉਹ ਭਾਈਜਾਨ ਉਹ ਕਈਆਂ ਦੇ ਅੜਿੱਕੇ ਵੀ ਚੜ ਰਹੇ ਨੇ। ਕਈ ਲੋਕ ਆਨਲਾਈਨ, ਕਈ ਲੋਕ ਅਖਬਾਰਾਂ ਤੇ ਕਿ ਜ਼ਰੂਰਤ ਹੈ ਐਕਟਰ, ਤੁਹਾਨੂੰ ਆਓ ਐਕਟਿੰਗ ਸਿਖਾਏ, ਇਹ ਉਹ ਫਲਾ। ਤੇ ਕੋਸ਼ਿਸ਼ ਕਰੋ ਕਿ ਪਹਿਲੇ ਨਾ ਤਸਦੀਕ ਕਰਕੇ ਉਹਨਾਂ ਕੋਲ ਜਾਓ। ਲੇਕਿਨ ਅਗਰ ਤੁਸੀਂ ਇਸ ਫੀਲਡ 'ਚ ਆਉਣਾ ਚਾਹੁੰਦੇ ਹੋ ਨਾ, ਅੱਛਾ ਭਾਈ, ਫੈਸਲਾ ਕਿ ਬੰਦੇ ਦੀ ਨਾ ਖੁਆਇਸ਼ ਹੁੰਦੀ ਸੱਸ ਮੈਨੂੰ ਮੂੰਹ ਗੋਏ ਕਿ ਨਹੀਂ ਸ਼ੇਵ ਕਰਾ। ਮੈਂ ਆਲਰੇਡੀ ਕਲੀਨ ਸ਼ੇਵ। ਅੱਛਾ ਵਿਆਹ ਸ਼ਾਦੀ ਦੇ ਵਿੱਚ ਨਾ ਸਾਰੇ ਖੁਸ਼ੀ ਦੇ ਮੌਕੇ ਤੇ ਇਦਾਂ ਦੀ ਔਰਤ ਫਸਾਦ ਪਾਉਂਦੇ ਨੇ। ਪੁੱਛੋ ਕੀ ਸਰਾਬੇ ਜਿਹੜਾ ਮੇਰਾ ਭਰਾ ਸੀ ਰਹਿੰਦਾ, ਅੱਲਾ ਨੂੰ ਪਿਆਰਾ ਹੋ ਗਿਆ। ਇਹ ਤੂੰ ਖੁਸ਼ੀ ਦੇ ਮੌਕੇ ਤੇ ਗੱਲ ਘੁੱਟ ਜਾ। ਇਹੋ ਜੀ ਔਰਤ ਜ਼ਰੂਰ ਵਿਆਹ ਸ਼ਾਦੀ ਤੇ ਆਪਣੀ ਸ਼ਲਵਾਰ ਨੂੰ ਦੇਖ ਲਾ ਲੈਂਦੀ ਯਾਰ ਯਕੀਨ ਕਰਕੇ ਇਦਾਂ ਦੀ ਔਰਤ ਨਾ ਮਈਅਤ ਵਾਲੇ ਮੰਜੇ ਦੇ ਥੱਲੇ ਨੂੰ ਲੱਤਾਂ ਕਰਕੇ ਰੋਣ ਡਈ ਹੁੰਦੀ। ਥੋੜੀ ਦੇਰ ਬਾਅਦ ਦੇਖੋ ਉਧਰ ਬੈਠੀ। ਅੱਛਾ ਇਹ ਕਾਲੇ ਵਰਗੀ ਵੀ ਔਰਤ ਨਾ ਕਾਲੀ ਸਿਆ ਵਿਆਹ ਤੇ ਫਿਰਦੀ ਹੁੰਦੀ ਤਾਂ ਅੱਖ ਕੇ ਗੈਂਡ ਦੀ ਵੀ ਲਈ ਸਾਰੇ ਹੀ ਅੰਨੇ ਹੀ ਫਿਰਦੇ ਇੱਥੇ। ਛੋਟੇ ਭਰਾ ਦਾ ਵਿਆਹ ਸਾਰੇ ਲਾੜੇ ਦੇ ਫੁੱਲ ਸਿੱਟਣ ਆ ਮੁੜ ਗਏ ਆਪਣੀ ਸੱਸ ਤੇ ਸਿੱਟੀ। ਯਾਰ ਇਹੋ ਜਿਹੀ ਔਰਤ ਇੱਥੇ ਗਿੱਧਾ ਪਾਉਂਦੀ ਹੋ ਨਾ ਤੇ ਸਿਗਟਾਂ ਵੀ ਡਿੱਗ ਜਾਂਦੀ। ਅੱਛਾ, ਇਹੋ ਜੀ ਔਰਤ ਇੰਜ ਲੱਗਾ ਵਿਆਹ ਖਰਾਬ ਕਰ ਦਿੰਦੀ ਹੈ ਕਿ ਸ਼ਾਦੀ ਹਾਲ ਦੀਆਂ ਪੌੜੀਆਂ ਤੋਂ ਡਿੱਗ ਪਈ। ਇਦਾਂ ਦੀ ਔਰਤ ਪੂਰੇ ਵਿਆਹ ਦੇ ਵਿੱਚ ਘਰ 'ਚ ਨਾ ਲੈਦੇ ਮੰਜੀ ਹੁੰਦੀ ਆ ਤੇ ਰੌਲਾ ਭਲਾਕੀ ਪਾਇਆ ਹੁੰਦਾ। ਮੈਂ ਕਿਹਾ ਵੀ ਸੀ ਮੈਨੂੰ ਰੋਟੀ ਭਿਉਂ ਕੇ ਦੇਣੀ ਆ। ਇਹ ਜੀ ਔਰਤ ਤਾਂ ਨਾ ਬਰਾਤ ਦੇ ਟਾਈਮ ਤੇ ਮੁੰਡਾ ਗਵਾਚ ਜਾਂਦਾ। ਹਾਂ ਇਹ ਨਿਕਲਣ ਲੱਗੇ ਹੁੰਦੇ ਆ ਕਿਤੇ ਐਦਾਂ ਦੀ ਇਹੋ ਜਿਹੀ ਚਲਾਕ ਔਰਤ ਹੁੰਦੀ ਹੈ। ਸਲਾਮੀਆਂ ਟਾਈਮ ਕਹਿੰਦੀ ਹਾਂ ਮੇਰੇ ਪੈਸੇ ਕਿਹਨੇ ਕੱਢ ਲੈ। ਨਹੀਂ ਐਦਾਂ ਦੀ ਔਰਤ ਦਾ ਰੱਫੜ ਪੈਂਦਾ ਹੁੰਦਾ ਵਿਆਹ ਤੇ, ਉਹ ਚੈਨ ਕਿੰਨੇ ਕੱਢੀ ਉਹ ਬੁਲਾਓ ਉਹਨੂੰ ਔਰਤ ਨੂੰ। ਅੱਲਾ ਮਾਫੀ ਦੇ ਇਦਾਂ ਦੀ ਔਰਤ ਨਾ ਪੁੱਠੀ ਬਰੀ ਦਿਖਾ ਕੇ ਬੜੀ ਖੁਸ਼ੀ ਹੁੰਦੀ ਹੈ। ਇਹੋ ਜੀ ਔਰਤ ਹੁੰਦੀ ਹੈ ਬਰਾਦਰੀ ਚ ਕਿ ਹੁਣ ਗਈ ਹੈ ਨਾ ਸ਼ਾਦੀ ਵਿਆਹ ਤੇ ਐਵੇਂ ਹੀ ਉਹਨਾਂ ਤੇ ਹੀਰੋਪੰਤੀ ਸੁੱਟ ਰਹੀ ਹੁੰਦੀ। ਮੇਰੇ ਕੋਲ ਨਾ ਪੱਖਾ ਲਾ ਦਿਓ, ਮੇਰੇ ਬੱਚੇ ਉਂਝ ਸੌਂਦੇ ਨਹੀਂ। ਐਵੇਂ ਹੀ ਆਪਣਾ ਭਾਰ ਕਿ ਮੈਂ ਅੱਛਾ ਹੁਣ ਰਾਤ ਨੂੰ 11 ਵਜੇ ਉਹ ਲਾੜੇ ਦੇ ਕੰਮਾਂ 'ਚ ਲੱਗੇ ਤੇ ਉਹਨੂੰ ਆਵਾਜ਼
ਪੁੱਤਰ ਪਤਾ ਕੀ ਗੱਲ, ਮੈਂ ਇਸ ਟਾਈਮ ਚਾਹ ਪੀਨੀ ਆ, ਉਹ ਮੈਨੂੰ ਚਾਹ ਲਿਆ। ਹਾਂ ਐਦਾਂ ਦੀ ਔਰਤ ਸੱਚੀ ਮੁੱਚੀ, ਐਦਾਂ ਦੀ ਔਰਤ ਨਾ ਮਹਿੰਦੀ ਵਾਲੇ ਦਿਨ ਆਪਣੀਆਂ ਸਹੇਲੀਆਂ ਨੂੰ ਕਹਿੰਦੀ, ਲੈ ਮੀਨਾ ਵੇਖ ਲੈ ਤੇਰੇ ਮੁੰਡੇ ਦੇ ਵਿਆਹ ਤੇ ਸੀ ਕਿੰਨਾ ਨੱਚੀਆਂ ਤੇ ਹੁਣ ਤੈਨੂੰ ਮੌਤ ਵੀ ਚੱਲ ਚਲਾ। ਵਿਆਹ ਵਾਲਿਆਂ ਦੀ ਹੱਦ ਤੱਕ ਇਮਕਾਨ ਕੋਸ਼ਿਸ਼ ਹੁੰਦੀ ਕਿ ਇਹ ਨਾ ਆਵੇ ਵਿਆਹ ਤੇ ਜੇ ਆਈਏ ਨਾ ਤੇ ਇੱਕ ਬੰਦੇ ਦੀ ਡਿਊਟੀ ਉੱਤੇ ਹੁੰਦੀ ਵੀ ਇਹ ਸਮਾਨ ਗਾਇਬ ਕਰ ਤੇ ਨਿਗਾਹ ਯਾਰ ਅੱਲਾ ਮਾਫੀ ਦੇਵੇ, ਇਦਾਂ ਦੀ ਔਰਤ ਗਰਮੀਆਂ 'ਚ ਵੀ ਸਿਲੰਡਰ ਸਿੱਕੀ ਜਾਂਦੀ ਆ। ਨਹੀਂ ਕਰੋ ਐਦਾਂ ਦੀ ਔਰਤ ਸੱਚੀ ਮੁੱਚੀ ਮਹਿੰਦੀ ਤੇ ਕੋਈ ਡਾਂਸ ਨਾ ਕਰਦਾ ਹੋਵੇ ਤੇ ਇਹ ਤੋਂ ਸਟਾਰਟ ਹੁੰਦੀ। ਚਲੋ ਪਹਿਲੇ ਮੈਂ ਕਰਦੀ। ਇਹੋ ਜੀ ਬੁੱਢੀ ਨਾ ਵਿਆਹ ਸ਼ਾਦੀ ਤੇ ਇੰਨਾ ਰਿਸ਼ਤੇਦਾਰਾਂ ਨੂੰ ਨਹੀਂ ਮੂੰਹ ਲਾਂਦੀ ਜਿੰਨੀ ਸੌਣ ਵਾਲੇ ਦੇ ਲਾਗੇ ਬੈਠੀ ਰਹਿੰਦੀ। ਬੱਚਿਆਂ ਨੂੰ ਵਿਆਹ ਤੇ ਢੋਲਕੀ ਨੂੰ ਨਾ ਆਵੇ ਤੇ ਇਹੋ ਜਿਹੀ ਔਰਤ ਕਹਿੰਦੀ ਹੁੰਦੀ ਆ ਤੁਸੀਂ ਗਵਰਨਮੈਂਟ ਢਿੱਡ ਵਜਾ ਲਾਂਗੇ। ਅੱਛਾ ਇਦਾਂ ਦੀ ਔਰਤ ਨਾ ਅੱਲਾ ਮਾਫੀ ਦੇ ਸਾਊਂਡ ਵਾਲੇ ਨੂੰ ਕੋਲ ਜਾ ਕੇ ਪੁੱਤ ਤੇ ਕੋ ਮਾਰਾ ਰਿਹਾ ਹੈਗਾ ਵਾ। ਬਰਾਤ ਤੋਂ ਥੱਕੇ ਆ ਕੇ ਸਾਰੇ ਵਿਆਹ ਤੇ ਸੌਣ ਦੀ ਕੋਸ਼ਿਸ਼ ਹੁੰਦੇ ਤੇ ਐਵੇਂ ਹੀ ਬਰਾਤ ਕੱਢ ਲੈਂਦੀ ਕਿਚਨ 'ਚ। ਇਹੋ ਜਿਹੀ ਮਰਨ ਵਾਲੀ ਮਾਈ ਵੀ ਵਿਆਹ ਤੇ ਹੁੰਦੀ ਆ ਮਰਨ ਵਾਲੀ ਮਾਈ। ਤੇ ਅੱਖ ਕੇ ਜਾ ਕੇ ਸਾਊਂਡ ਵਾਲੀ ਕਹਿੰਦੀ ਪੁੱਤ ਤੇਰੇ ਕੋ ਗਾਣਾ ਹੈਗਾ ਅੰਗ ਅੰਗ ਫੜ ਕੇ ਮੇਰਾ। ਐਦਾਂ ਦੀ ਮਾਈ ਸੱਚੀ ਮੁੱਚੀ ਔਰ ਵਿਆਹ ਤੇ ਮੰਜੀ ਤੇ ਬੈਠੀ ਹੁੰਦੀ ਤੇ ਸਾਰਿਆਂ ਨੂੰ ਕਹੀ ਜਾਂਦੀ ਇੱਧਰੋਂ ਉੱਧਰੋਂ ਮੈਨੂੰ ਵੀ ਡਾਂਸ ਵੇਖਣ ਦੋ। ਉਹਦੇ ਮੰਜੀ ਦੇ ਅੱਗੇ ਕੋਈ ਨਾ ਕੋਈ ਹੋਇਆ ਹੁੰਦਾ। ਤੁਸੀਂ ਤਸੱਵਰ ਕਰੋ, ਵਾਕਈ ਸੱਚੀ ਗੱਲ ਆ। ਇਦਾਂ ਦੀ ਔਰਤ ਨਾ ਪੂਰੇ ਵਿਆਹ 'ਚ ਇਕੱਲੀ ਮੰਜੀ ਤੇ ਬੈਠੀ ਰਹੇਗੀ, ਤਰਾਜ ਭਲਾ ਕੀ ਕਰੋ। ਆ ਦੇਖਾ ਦਿਲਾਵਰ ਦਾ ਮੁੰਡਾ ਲੰਘ ਗਿਆ, ਪਿਆਰ ਹੀ ਨੀ ਲਿਆਉਂਦਾ। ਮੈਨੂੰ ਬੁਲਾਇਆ ਹੀ ਨਹੀਂ। ਬੁਲਾਇਆ ਤੇ ਇਦਾਂ ਦੀ ਔਰਤ ਅੱਲਾ ਮੈਨੂੰ ਸਪਰੈਟ ਦੇ ਕੇ ਘੁੱਟ ਲਾ ਕੇ 2 ਘੰਟੇ ਤੇ ਕਰ ਦੇਣੀ। ਅੱਛਾ ਇਹੋ ਜੀ ਔਰਤ ਨਾ, ਇਹੋ ਜਿਹੀਆਂ ਮਾਈਆਂ, ਬੁੱਢੀਆਂ ਮਾਈਆਂ ਸਾਰੀ ਰਾਤ ਮਹਿੰਦੀ ਦੇ ਗਾਣੇ ਗੁਣੇ ਵੇਖ ਕੇ ਉਹ ਬੱਸ ਕਰੋ ਹਟ ਜਾਓ, ਇਹ ਤਾਂ ਤਸਵੀਰ ਫੜੀ ਹੁੰਦੀ ਹੈ। ਇਹੋ ਜਿਹੀਆਂ ਔਰਤਾਂ ਮਹਿੰਦੀ ਵਾਲੇ ਰਾਤ ਕੰਮ ਤੇ ਖਾਮਦ ਨੂੰ ਫੋਨ ਕਰਕੇ ਕਹਿੰਦੀਆਂ ਇੱਧਰ ਵੀ ਦਿਹਾੜੀ ਲੱਗ ਗਈ ਹੈ, 2 ਗਾਣੇ ਕੀਤੇ 2। ਅੱਛਾ ਇਦਾਂ ਦੀ ਔਰਤ ਪਹਿਲੇ ਤਾਂ ਨੱਚਦੀ ਨਹੀਂ, ਜੇ ਨੱਚੂਗੀ ਨਾ ਤਾਂ ਸਾਰਿਆਂ ਨੂੰ ਕਹੂ ਦੇਖ ਕੇ ਆਓ ਨਹੀਂ ਤੁਹਾਡਾ ਫੁੱਫਾ ਸੌਂ ਗਿਆ। ਇਦਾਂ ਦੀ ਉਦੋਂ ਹਸਪਤਾਲੋਂ ਛੁੱਟੀ ਕਰਕੇ ਵਿਆਹ ਤੇ ਚੱਲ ਜਾਂਦੀ, ਸਾਰੇ ਐਵੇਂ ਬਾਰ-ਬਾਰ ਹਾਲ ਪੁੱਛਦੇ ਹੁੰਦੇ। ਇੱਥੇ ਬਰਨੋਲਾ ਲੱਗਾ ਤੇ ਆਹ ਵਾਲਾ ਸਟੈਪ ਕਰਨ ਦੀ। ਅੱਛਾ ਇਹੋ ਜੀ ਮਾਈ ਮੂੰਹ 'ਚ ਬੀੜ ਰੱਖ ਕੇ ਕਹਿੰਦੀ ਆ ਅਸੂਬਾ ਨਹੀਂ। ਇਹੋ ਜੀ ਮਾਈ ਵਿਆਹ ਤੇ ਜਾਵੇ ਤੇ ਇਹਨੂੰ ਵਿਆਹ ਵਾਲੇ ਕਹਿੰਦੇ ਨਾ ਯਾਰ ਨੱਚ ਕੇ ਦਿਖਾ, ਨੱਚ ਕੇ ਦਿਖਾ। ਕਹਿੰਦੀ ਨਹੀਂ ਮੇਰੇ ਕੋਲੋਂ ਪਿਛਲੀ ਵਾਰੀ ਵੀ ਮੁੰਡਾ ਮਿੱਧਿਆ ਗਿਆ ਸੀ ਮੇਰਾ। ਇਹੋ ਜਿਹੀ ਮਾਈ ਨੇ ਐਨਕ ਲਾ ਕੇ ਬੈਠਣ ਦਿੱਤਾ ਇਹਨੂੰ ਵੇ ਕਾਲੂ ਆ ਲੱਖ ਲਾਉਣ ਤੇ ਇਸ ਵਿਆਹ ਤੇ ਵੀ। ਅੱਛਾ ਢੋਲਕੀ ਦੇ ਇਦਾਂ ਦੀ ਮਾਈ ਨਾਲ ਨੱਚਣ ਦੇ ਹੁੰਦੇ ਨਾ ਨਾਉ ਨੂੰ ਕਹੂਗੀ ਮੇਰੇ ਪਤਾਸੇ ਪਾ ਲਈ ਨਹੀਂ ਫਾੜੀ। ਇਹੋ ਜੀ ਔਰਤ ਵਿਆਹ ਤੇ ਜਾਣ ਤੋਂ ਪਹਿਲੇ ਮਿਸ਼ਨ ਬਣਾ ਕੇ ਤੁਰਦੀ, ਮੈਂ 4 ਮੁੰਡਿਆਂ ਕੁੜੀਆਂ ਦੇ ਕਰੈਕਟਰ ਖਰਾਬ ਕਰਨੇ। ਨਹੀਂ ਏਦਾਂ ਦੀ ਔਰਤ ਸੱਚੀ ਮੁੱਚੀ ਵਿਆਹ ਤੇ ਭਲਾ ਕੀ ਕਹਿੰਦੀ ਹੈ, ਏ ਮੁੰਡਿਓ ਇੱਧਰ ਨਹੀਂ ਕੋਈ ਨੇ ਆਣਾ ਤੇ ਔਰਤਾਂ ਨੇ ਤੇ ਅਸੀਂ ਨਾ ਸ਼ੁਰੂ ਕਰਨ ਲੱਗੀਆਂ ਵਾ। ਇਦਾਂ ਦੀ ਔਰਤ ਨਾ ਜਾਣ ਕੇ ਉਧਰੋਂ ਦੁਲਹਾ ਦੁਲਹਨ ਦੀ ਹਾਲ ਦੇ ਵਿੱਚ ਐਂਟਰੀ ਹੋਵੇ ਨਾ ਤੇ ਜਾਣ ਕੇ ਪ੍ਰੋਗਰਾਮ ਖਰਾਬ ਕਰਨ ਤੋਂ ਪਹਿਲੇ ਘਬਰਾ ਪਾ ਲੈਂਦੀ, ਮੈਂ ਮਾਰ ਕੇ ਫੜੋ ਉਹ ਐਂਟਰੀ ਛੱਡ ਦਿੰਦੇ। ਔਰਤਾਂ ਵਾਲੇ ਟੈਂਟ 'ਚ ਇਦਾਂ ਦੀ ਔਰਤ ਢੋਲ ਵਾਲੇ ਨੂੰ ਅੰਦਰ ਵਾੜਦੀ ਹੈ। ਵਿਆਹ ਤੇ ਜਾਣ ਨਾ ਇਹੋ ਜਿਹੀਆਂ ਔਰਤਾਂ ਤੇ ਇੱਕ ਦਿਨ ਪਹਿਲੇ ਜਾਂਦੀਆਂ ਵਾ, ਜਾ ਕੇ ਪਿੰਡ 'ਚੋਂ ਟੂਪਾਂ ਇਕੱਠੀਆਂ ਕਰਦੀਆਂ, ਗਜ਼ਲ ਕਰਨੀ। ਇਦਾਂ ਦੀ ਔਰਤ ਸਾਰੇ ਮਹਿਮਾਨ ਸੁੱਤੇ ਹੋਣਾ, ਜਾ ਕੇ ਇੱਕ ਬੰਦੇ ਨੂੰ ਉਠਾਊਗਾ, ਉੱਠ ਪੈ ਸ਼ਰੀਫ ਕੋਈ ਗੱਲ ਹੀ ਕਰ। ਯਾਰ ਇਹੋ ਜੀ ਮਾਈ ਜੰਜ ਵੀ ਲੁੱਟ ਲੈਂਦੀ ਹੈ। ਸਾਰੇ ਵਿਆਹ ਦੇ ਵਿੱਚ ਨਾ ਬੜਾ ਹੱਸ ਕੇ ਦੇ ਪ੍ਰੋਗਰਾਮ ਬਿਜ਼ੀ ਹੁੰਦੇ। ਇਦਾਂ ਦੀ ਔਰਤ ਨਾ ਚੁੱਪ ਕਰਕੇ ਛੱਤ ਤੇ ਛਾੜ ਪਵਾ ਕੇ ਬੈਠੀ ਹੁੰਦੀ। ਤੇ ਕੋਈ ਨਹੀਂ ਪਰੋਂਦਾ ਸ਼ਰਮ ਕਿਸੇ ਨੂੰ ਕੋਈ ਪਤਾ ਲੱਗਦਾ ਕਿ ਉਹ ਤਾਂ ਉੱਤੇ ਨੀਲੀ ਹੋਈ ਪਈ ਕਿ ਇੱਕ ਔਰਤ ਦਾ ਕੀ ਕੰਮ ਆ ਕਿ ਸ਼ਾਦੀ ਤੇ ਗਈ ਸਾੜੀ ਪਾਈ ਆ ਤੇ ਇੱਥੇ ਪਿੰਸਲ ਵੀ। ਅੱਛਾ ਇਹੋ ਜੀ ਔਰਤ ਨਾ ਇੰਜ ਲਹਿੰਗਾ ਫੜ ਕੇ ਡਾਂਸ ਕਰਦੀ ਹੁੰਦੀ। ਇਹੋ ਜਿਹੀਆਂ ਮਾਈਆਂ ਨੂੰ ਉੱਤੇ ਲਹਿੰਗਾ ਪਾਇਆ ਹੁੰਦਾ, ਥੱਲੇ ਧੋਤੀ ਪਾਈ ਹੁੰਦੀ। ਇਦਾਂ ਦੀ ਮਾਈ ਨਾ ਸ਼ਾਦੀ ਹਾਲ 'ਚ ਦੇਖ ਰੇੜ ਕੇ ਲਿਆਉਂਦੀ। ਇਹੋ ਜੀ ਮਾਈ ਨਾ ਕਿਸੇ ਹੋਰ ਮਾਈ ਨੂੰ ਵੀ ਕਹਿੰਦੀ ਆ ਨਹੀਂ ਬੱਚਿਆਂ ਨਾਲ ਕੈਚ ਕੇ ਲਈ। ਇਹੋ ਜੀ ਮਾਈ ਵਿਆਹ ਵਾਲੇ ਦਿਨ ਵਿਆਹ ਵਾਲੇ ਘਰ ਜਾ ਕੇ ਨਾ ਫੌਰੀ ਪਾਣੀ ਪੀਂਦੇ ਹੀ ਨਾਲ ਹੀ ਗਲੀ 'ਚ ਨਿਕਲ ਜਾਂਦੀ ਹੁੱਕਾ ਲੱਭਣ। ਯਾਰ ਇਹੋ ਜੀ ਮਾਈ ਨਾ ਹੋਸ਼ ਨਾ ਖੁਦ ਕਹੀਂ ਜੋਸ਼ ਮੇਂ ਗਾਣਾ ਲਾ ਕੇ ਪੁੱਠੀ ਬੈਗ ਦੇ ਤੇ ਮਾਰ ਦਿੰਦੀ। ਆਹੋ ਇਦਾਂ ਦੀ ਮਾਈ ਬਰਾਤ ਨਾਲ ਜਾ ਕੇ ਖੋਖੇ ਵਾਲੇ ਕੋਲ ਖੜੀ ਹੁੰਦੀ ਆ, ਉੱਥੇ ਕਈ ਕੈਪਟਨ ਸਾਰਾ 2 ਨੰਬਰ ਆਉਂਦੇ ਆ। ਐਦਾਂ ਦੀ ਔਰਤ ਸੱਚੀ ਮੁੱਚੀ ਮਹਿੰਦੀ ਤੇ ਨਾ ਵੀ ਟੜੀ ਲਾਂਦੀ ਹੈ। ਇਹ ਗੱਲ ਸੁਣੋ ਮੁੰਡਿਓ, ਜਿਹੜਾ ਪੀ ਕੇ ਆਇਆ ਉਹਦੀ ਖੈਰ ਨਹੀਂ ਹੈ। ਵਿਆਹ ਤੇ ਆ ਕੇ ਗਲੀ ਮੁਹੱਲੇ ਵਾਲਿਆਂ ਨਾਲ ਇੰਨਾ ਤਲਕ ਬਣਾ ਲੈਂਦੀ ਇਦਾਂ ਦੀ ਔਰਤ, ਅਗਲੀ ਦਫਾ ਉਹਨਾਂ ਘਰ ਆ ਰਹੀ ਹੁੰਦੀ। ਇਦਾਂ ਦੀ ਮਾਈ ਨਾ ਤੇਜ਼ ਪੱਖੇ ਕੇ ਬਹਿ ਜਾਂਦੀ, ਜੋ ਗੱਲ ਕਰਦੇ ਨੇ ਇਧਰੋਂ ਗੱਲ ਉੱਡ ਰਹੇ। ਅੱਛਾ ਯਾਰ ਗੱਲ ਮੈਂ ਇਹ ਕਰਨ ਡਿਆ ਗੱਲ ਸੀਗਾ। ਤੋਂ ਪਹਿਲੇ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਇਹ ਤੇ ਹੋ ਗਿਆ ਐਂਕਰ ਤੇ ਉਹ ਐਂਕਰ ਦਾ ਬੱਚਾ
ਉਹ ਯਾਰ ਸਾਰੇ ਹੀ ਯਾਰ ਤੂੰ ਮੈਨੂੰ ਨਾਲ ਆਪੇ ਬਿਠਾ ਕੇ ਤੂੰ ਗੱਲਾਂ ਵਾਸਤੇ ਬਿਠਾਇਆ ਸੀ ਵੀ ਬਰਫਾਨੀ ਪੱਬੂ ਇੱਧਰ ਮੇਰੀ ਗੱਲ ਸੁਣੋ। ਗੱਲ ਇਹ ਹੈ, ਇਹ ਐਂਕਰ ਦਾ ਕਨੈਕਟਰ ਆ। ਅਲਫੀਨਾ ਨਸੀਬ ਜੋੜੇ ਹੁੰਦੇ ਆ। ਗੱਲ ਪਤਾ ਕੀ ਇਹੋ ਜੀ ਮਾਈ ਹੁੰਦੀ ਵਿਆਹ ਤੇ ਪੁਰਾਣੇ ਗਾਣੇ ਗਾਉਂਦੇ ਸੀ, ਮੇਰੇ ਵੀਰਾਂ ਦੀ ਕੋੜੀ ਚੁਗਦੀ ਲੌਂਗਾਂ ਦੇ ਫੁੱਲ ਤੇਰੀ ਤੇਰੀ ਗਿੱਧਾ ਵੀ ਪਾਣੀ ਹੈ। ਮੈਂ ਉਹੀ ਗੱਲ ਕਰਨ ਰਿਹਾ ਸੀਗਾ ਕਿ ਯਾਰ ਇਹੋ ਜੀ ਔਰਤ ਨਾ ਵਿਆਹ ਤੇ ਹੁੰਦੀ ਹੈ ਤੇ ਵੱਡੇ ਭਾਂਜੇ ਨੂੰ ਕਿਸੇ ਨੂੰ ਆਵਾਜ਼ ਮੁੱਛਾਂ ਵਾਲੇ ਨੂੰ ਮਾਰ ਕੇ ਕਹੇਗੀ, ਇੱਧਰ ਆ ਫਜ਼ਲ, ਆ ਜਾ ਪੁੱਤਰ ਉੱਧਰ ਐਸਟਰੇ ਤੇ ਖਾਲੀ ਕਰਕੇ ਆ। ਯਾਰ ਇਹੋ ਜਿਹੀ ਉਹਦੇ ਵਲੀਮੇ ਤੇ ਨਾ 2 ਲੈਗ ਪੀਸ ਪਾ ਕੇ ਆਈਟਮ ਕਰਦੀ। ਮਿੱਠੇ ਵਾਲੀ ਜੁਗਤ ਕਰਾਂਗੇ ਮੈਂ ਇਹੋ ਜੀ ਭਾਈ, ਖਿੱਚਣ ਵਾਲੀ ਬੋਟੀ ਖਾ ਕੇ ਦੁਲਹਨ ਦਾ ਵੀ ਲਿਬਾਸ ਕਰਾਂਗੇ। ਕਾਲੂ ਨੇ ਵੀ ਪਾਈਆਂ ਚ ਬੋਟੀ ਖਿੱਚੀ ਤੇ ਬੀੜ ਲੜ ਦੇ ਮੂੰਹ ਤੇ ਵੱਜਾ ਜਾ। ਇਦਾਂ ਦੀ ਮਾਈ ਨਾਲੇ ਥੱਲੇ ਔਰਤਾਂ ਨਾਲ ਗਾਣਾ ਗਾਉਣ ਡੇ ਹੁੰਦੇ, ਨਾਲੇ ਵੇਲਾ ਦੇਖਦੇ ਨਹੀਂ ਮੇਰੇ ਤੇਰੇ ਨੇ ਨਾਲੇ ਤੋਂ ਵੇਲਾ ਦੇਖਣੀਆਂ ਨਹੀਂ ਮੈਂ ਮਾਰ ਕੇ ਆਨੇ ਲਾੜਾ ਤੇ ਉਹਨਾਂ ਦੀ ਇੱਕ ਅਲੱਗ ਹੀ ਟੈਂਪੋ ਹੁੰਦੀ ਹੈ ਮਾਈਆਂ ਦੀ। ਮਜ਼ੇਦਾਰ ਲੇਕਿਨ ਉਹ ਰੌਣਕ ਹੁੰਦੀਆਂ ਨੇ। ਕੋਈ ਨਾ ਰੋਵੇ ਰੁਖਸਤੀ ਤੇ, ਕੋਈ ਨਾ ਰੋਵੇ, ਬਿਲਕੁਲ ਓਕੇ ਲੰਘ ਜੇ। ਐਂਡ ਤੇ ਇਹੋ ਜੀ ਔਰਤ ਦੀ ਆਵਾਜ਼ ਆਵੇ, ਨਹੀਂ ਮੈਂ ਨਾ ਉਹ ਸਾਰੇ ਇਮੋਸ਼ਨਲ ਹੋ ਜਾਂਦੇ। ਇਹੋ ਜਿਹੀ ਔਰਤ ਮਈਤ ਤੇ ਰੋਂਦੀ ਹੋਵੇ ਨਾ, ਮੈਂ ਮਰ ਗਿਆ, ਇੱਥੇ ਹੱਥ ਲੈ ਕੇ ਯਾਰ ਦੁਲਹਨ ਦਾ ਸਟੇਜ ਤੇ ਅੱਛਾ ਇਸ ਕਿਸਮ ਦਾ ਵੱਡੇ ਕੈਮਰੇ ਦੇ ਨਾਲ ਸ਼ੂਟ ਹੁੰਦਾ ਵਾ ਨਾ, ਤੇ ਇਦਾਂ ਦੀ ਮਾਈ ਨਗਦੀ ਨਗਦੀ ਵਿੱਚੋਂ ਹੋਰ ਤਰ੍ਹਾਂ ਮੂੰਹ ਬਣਾ ਕੇ ਸ਼ਾਦੀ ਤੇ ਨਾ ਇਹੋ ਜੀ ਔਰਤ ਹੁੰਦੀ ਹੈ। ਹੁਣ ਦੁਲਹਾ ਦੁਲਹਨ ਨੂੰ ਉਹ ਨਿਜ਼ਾਮ ਨਹੀਂ ਕਰ ਰਹੇ ਹੁੰਦੇ ਹੱਥ ਤੇ ਮਹਿੰਦੀ ਮੁੰਦੀ, ਤੇ ਇਹੋ ਜੀ ਔਰਤ ਸਟੇਜ ਤੇ ਚੜ੍ਹਦੀ ਹੈ, ਮੂੰਹ ਚੋਂ ਧੂਆਂ ਕਰਦੀ। ਇਦਾਂ ਦੀ ਮਾਈ ਸਦਕੇ ਦਾ ਚੂਚਾ ਮਾਰ ਕੇ ਨਾ ਲਾੜੇ ਤੋਂ ਡੱਬਰਾ ਲਾ ਲੈਂਦੀ ਹੈ, ਲੈ ਪੁੱਤ ਮੈਂ ਘਰ ਹੀ ਕਰ ਲਾਂਗੀ ਫਿਰ। ਨਹੀਂ ਐਦਾਂ ਨਹੀਂ ਮਾਈ ਨਾ, ਵੋਟੀ ਦੇ ਲਾੜਾ ਜਿੱਥੇ ਬੈਠੇ ਹੁੰਦੇ ਨੇ ਸਟੇਜ ਤੇ, ਉਹਨਾਂ ਦੇ ਨਾਲ ਸੋਫੇ ਤੇ ਇੰਜ ਬੈਠੀ ਹੁੰਦੀ। ਯਾਰ ਸੋਫੇ ਦੀ ਪਿਛਲੀ ਸਾਈਡ ਤੇ ਖਲੋ ਸਾਰਾ 1.5 ਘੰਟੇ ਦੀ ਵੀਡੀਓ ਖਰਾਬ ਹੋ ਯਾਰ ਇਹੋ ਜਿਹੀ ਮਾਈ ਨਾ ਨਾਈਆਂ ਦੀ ਬਿੱਦਾਂ ਕਾਜ ਕਰਦੀ ਹੁੰਦੀ। ਇਹੋ ਜੀ ਮਾਈ ਨਾ ਪੂਰਾ ਵਿਆਹ ਬੜਾ ਡੀਸੈਂਟ ਤਰੀਕੇ ਨਾਲ ਦੇਖਦੀ, ਜਦੋਂ ਰੋਟੀ ਖੋਲਦੀ ਨਾ ਸਲਿੱਪ ਲੱਗ ਜਾਂਦੀ, ਉਦੋਂ ਪਤਾ ਚੱਲਦਾ। ਟੇਬਲ ਤੇ ਸ਼ੂ ਕਰਦੀ ਯਾਰ। ਅੱਛਾ ਮੈਂ ਕਹਿ ਰਿਹਾ ਸੀ ਜਿਹਨੂੰ ਸ਼ੋਬਿਜ਼ ਦਾ ਸ਼ੌਕ ਹੈਗਾ ਨਾ, ਉਹ ਕੋਸ਼ਿਸ਼ ਕਰੇ ਸਿੰਗਿੰਗ ਵਾਲੀ ਸਾਈਡ ਤੇ ਆਵੇ, ਕਿਉਂਕਿ ਸਿੰਗਿੰਗ ਵਾਲੀ ਜਿਹੜੀ ਸਾਈਡ ਹੈ ਨਾ, ਉਹ ਐਕਟਰ ਬਣਨਾ ਔਰ ਸਿੰਗਰ ਬਣਨਾ, ਇਹ ਦੋਵਾਂ 'ਚ ਬੜਾ ਡਿਫਰੈਂਟ ਹੈਗਾ। ਕਿਉਂਕਿ ਸਿੰਗਿੰਗ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋ, ਗਲਾ ਕਰਦੇ ਹੋ, ਕੋਈ ਇੱਕ ਅੱਧੀ ਰੀਲ ਤੁਹਾਡੀ ਵਾਇਰਲ ਹੋ ਜਾਂਦੀ ਹੈ, ਉਹਦੇ ਤੁਹਾਨੂੰ ਜ਼ਿਆਦਾ ਚਾਂਸਸ ਹੈਗੇ ਨੇ। 2 ਸਾਲ 5 ਸਾਲ ਲੱਗੇ ਰਹੋ। ਤੁਹਾਡੀ ਗੱਲ ਵੱਡੀ ਹੈ, ਤੁਸੀਂ ਸਾਰੇ ਇਸ ਗੱਲ ਨੂੰ ਤੂੰ ਹਲੇ ਬੋਲ ਨਾ, ਤੂੰ ਹਲੇ ਸਿਰਫ ਰਸਤਾ ਯਾਦ ਕਰ। ਠੀਕ ਹੈ ਨਾ। ਹੁਣ ਮਿੱਠਾ ਵੀ ਮਾਸ਼ਾਅੱਲਾ ਰਿਆਜ਼ ਕਰ ਰਿਹਾ ਆਲਰੇਡੀ, ਮੈਂ ਵੀ ਰਿਆਜ਼ ਕਰ ਰਿਹਾ ਹਾਂ ਆਲਰੇਡੀ, ਤੇ ਇਨਸ਼ਾਅੱਲਾ ਤਾਲਾ ਤੁਸੀਂ ਵੇਖੋਗੇ ਅਸੀਂ ਨਾਲ ਨਾਲ ਨਾ ਰੀਲਾਂ ਪਾਵਾਂਗੇ, ਕਿਸੇ ਦਾ ਵੀ ਧਿਆਨ ਪੈ ਜਾਂਦਾ ਹੈ। ਮਿਹਨਤ ਕभी ਰਾਏਗਾ ਨਹੀਂ ਜਾਤੀ। ਆ ਤੁਸੀਂ ਦੋਨੇ ਰਿਆਜ਼ ਕਰਨ ਡਏ, ਉਹਨੇ ਬਸ਼ੀਰ ਨੂੰ ਕਰ ਲਿਆ ਜੇ ਕਾਲੂ ਨੇ। ਇਹਨੂੰ ਇੱਕ ਬੰਦੇ ਨੇ ਕਿਹਾ ਰੀਲ ਪਾ, ਇਹਨੇ ਜੇਬੀ 'ਚ ਪਾਈ ਕੱਪੜੇ ਇੱਥੇ। ਅੱਛਾ ਮੈਂ ਨਾ ਉਸਤਾਦ ਮੁਹਤਰਮ ਨੂੰ ਇੱਕ ਛੋਟਾ ਜਿਹਾ ਗਾਣਾ ਡੈਡੀਕੇਟ ਤੁਸੀਂ ਮੈਨੂੰ ਯਾਦ ਆਇਆ ਮਾਜ਼ਰਤ ਨਾਲ ਐਕਟਰ ਤੋਂ, ਕਿ ਮੈਂ ਜਦੋਂ ਮੁੰਡਾ ਸ਼ਰਾਰਤੀ ਭਾਈ ਸਰਦਾਰ ਦੀ ਫਿਲਮ ਬਣਨੀ ਸੀ, ਮਿੱਠੇ ਭਾਈ ਯਕੀਨ ਕਰੋ ਕਿ ਜਿਹੜੇ ਜਿਸ ਤਰ੍ਹਾਂ ਦਾ ਹੀਰੋ ਹੁੰਦਾ ਹੈ, ਅੱਲਾ ਲਮੜਾਇਆ ਖੂਬਸੂਰਤ, ਉਹ ਮੁੰਡੇ ਉੱਥੇ ਵਿਚਾਰੇ ਚਾਵਾਂ ਪਿਆ ਹੁੰਦੇ ਨੇ, ਜਿਹੜੇ ਫੈਟਰਾਂ ਵਰਗੇ ਉਹ ਹੀਰੋ ਸੀਗੇ। ਓਏ ਹੋਏ ਮੈਂ ਬੜੇ ਬੱਚੇ ਰੁਲਦੇ ਵੇਖੇ ਨੇ। ਯਾਰ ਮੈਂ ਇੱਕ ਕਰੈਕਟਰ ਦੇਖਿਆ ਉੱਥੇ ਬਾਰੀ ਸਟੂਡੀਓ ਦੇ ਵਿੱਚ, ਭਾਈ ਜਾਨ ਕਾਰਾਂ ਤੇ ਆਂਦਾ ਸੀਗਾ ਕਰੈਕਟਰ, ਤੇ ਭਾਈ ਯਾਰ ਬੜਾ ਸੋਹਣਾ, ਯਾਨੀ ਕਿ ਨਾ ਅਲਫਾਜ਼ ਹੁੰਦੇ ਨੇ ਇਹਨਾਂ ਲੋਕਾਂ ਕੋਲ, ਲੇਕਿਨ ਯਾਰ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਨਹੀਂ। ਲੇਕਿਨ ਮੈਂ ਉਸਤਾਦ ਜੀ ਨੂੰ ਇੱਕ ਗਾਣਾ ਡੈਡੀਕੇਟ ਕਰਨਾ ਚਾਹਾਂਗਾ, ਤੇ ਆਵਾਜ਼ ਮੇਰੀ ਤੁਸੀਂ ਦੱਸ ਦੇਣਾ ਥੱਲੇ ਕਿ ਕੈਸੀ ਹੈ। ਇਹ ਨਾ ਨਹੀਂ ਰੋਕੋ ਉਹਨੂੰ, ਹੂੰ ਕੀ ਨਹੀਂ ਇਹਦਾ ਕੋਈ ਸੱਦੇ ਬਾਬ ਕਰੋ, ਹੂੰ ਕੀ ਫੈਸਲ ਭਾਈ ਗਾ ਲੈਂਦੇ ਆ, ਉਹ ਗਾ ਤੇ ਲੈਂਦੇ ਆ। ਪਰ ਫੈਸਲੇ ਕਹੋਗਾ ਕੈਮਰੇ ਦੇ ਵਿੱਚੋਂ ਟਮਾਟਰ ਆਉਣੇ ਸ਼ੁਰੂ ਹੋ ਜਾਣੇ। ਉਹ ਯਾਰ ਨਹੀਂ, ਇਹਨੇ ਨਲਕਣਾ ਆਂਡੇ ਵੀ ਸੁੱਟੋ। ਵਿਆਹ ਦੇ ਐਂਡ ਤੇ ਇਹੋ ਜੀ ਮਾਈ ਬੈਠੇ ਗਲੇ ਵਾਲੀ ਹੁੰਦੀ ਨਾ, ਨਹੀਂ ਪੋਟਾ ਪਾਤਾ, ਨਹੀਂ ਸਾਲੇ ਚ ਪੋਟਾ ਪਾਤਾ। ਯਾਰ ਤੂੰ ਸੰਗੀਤ ਨੂੰ ਸਮਝਣ ਵਾਲਾ ਬੰਦਾ ਵਾ, ਤੂੰ ਹੂੰ ਕਿਉਂ ਕਹਿੰਦਾ ਯਾਰ ਫੈਸਲ ਭਾਈ ਬਹੁਤ ਅੱਛਾ। ਅੱਛਾ ਫੈਸਲ ਭਾਈ ਸੁਣਾਓ ਜ਼ਰਾ, ਇਸ ਤਰ੍ਹਾਂ ਦਾ ਹੀ ਹੋਰ ਸੁਣਾਓ। ਪਲੀਜ਼ ਇਹ ਸਾਡੇ ਬੱਧੇ ਹੱਥ ਨੇ, ਇਹਦੇ ਨਾਲ ਉਹ ਜਿਹੜੀ ਤੁਸੀਂ ਆਡੀਅנס ਨਾਲ ਗੱਲ ਕਰਨਾ ਚਾਹੁੰਦੇ ਸੀ ਉਹ ਕਰ ਲਓ। ਤੁਹਾਡੀ ਮਿਹਰਬਾਨੀ। ਲਵ ਯੂ ਭਾਈ। ਲਵ ਯੂ। ਯਾਰ ਆਡੀਅנס ਦੇ ਸਿਰ ਤੇ ਹੀ ਆ ਯਾਰ ਅਸੀਂ। ਯਾਰ ਇਹਨਾਂ ਲੋਕਾਂ ਨੇ ਕਸਮ ਵਾਲੀ ਗੱਲ ਹੈ, ਕਈ ਲੋਕ ਐਸੇ ਨੇ ਕਿ ਯਾਰ ਜਿਨ੍ਹਾਂ ਦੇ ਮਿਆਰ ਤੇ ਅਸੀਂ ਪੂਰਾ ਨਹੀਂ ਉਤਰ ਸਕਦੇ, ਪੂਰਾ ਨਹੀਂ ਉਤਰ ਪਾਏ, ਤੇ ਅਸੀਂ ਉਹਨਾਂ ਨੂੰ ਮਾਜ਼ਰਤ ਹਾਂ। ਕਈ ਮੈਸੇਂਜਰ WhatsApp ਕਈਆਂ ਦੇ ਨਹੀਂ ਜਵਾਬ ਦੇ ਸਕਦੇ, ਤੇ ਯਾਰ ਜੱਫੀ ਆ ਜਿਹੜੇ ਲੋਕ ਹੈਗੇ ਨੇ ਐਸੇ ਜਿਨ੍ਹਾਂ ਨੂੰ ਸਾਡੇ ਦੇ ਨਾਲ ਗਿਲਾ ਹੈ,
ਉਹ ਸਿਰਫ ਇੱਕ ਦਿਨ ਮਿੱਠੇ ਦੀ ਜਗ੍ਹਾ ਤੇ ਰਹਿ ਕੇ ਵੇਖਣ, ਮੇਰੀ ਜਗ੍ਹਾ ਤੇ ਰਹਿ ਕੇ ਵੇਖਣ, ਇਹਦੀ ਜਗ੍ਹਾ ਤੇ ਰਹਿ ਕੇ ਵੇਖਣ। ਤੁਹਾਨੂੰ ਨਹੀਂ ਪਤਾ ਚੱਲ ਜਾਏਗਾ, ਤੁਹਾਨੂੰ ਤਰਸ ਆਏਗਾ, ਤੁਸੀਂ ਆਪਣੇ ਆਪ ਨੂੰ ਗਲੇ ਲਾ ਲੋਗੇ। ਹਾਏ ਬੈਠੇ ਗਲੇ ਨਾਲ ਇਦਾਂ ਦੀ ਮਾਈ ਨਾ ਸਾਰੇ ਬਰਾਤ ਚ ਕਹਿਣ ਵੇ ਪੱਟੋ ਲੱਗੀ ਵੇ ਪੱਟੋ ਬੇਦਰਾ ਟਰੱਕ ਬੱਸ ਰਹਿ ਗਿਆ ਵੇ ਪੱਟੋ। ਇਹੋ ਜੀ ਮਾਈ ਨੂੰ ਇੱਕ ਹੋਰ ਮਾਈ ਸਮਝਾਉਂਦੀ ਹੁੰਦੀ ਹੈ ਕਿ ਵੇਖ ਤੇਰਾ ਚਿੱਟਾ ਝਾਟਾ ਬਾਅਦ ਇਦਾਂ ਦੀ ਮਾਈ ਨੂੰ ਨਾਲ ਦੀ ਮਾਈ ਸਮਝਾਣ ਚੱਲ ਕੋਈ ਨਹੀਂ ਬੰਦਾ ਵਾ ਤੂੰ ਵੀ ਤਾਂ ਥੋੜਾ ਦੇੜਿਆ ਉਹਨੂੰ ਤੂੰ ਬਹੁਤ ਕੁੱਟਿਆ ਉਹਨੂੰ। ਅੱਛਾ ਇਹਦੇ ਦੀ ਮਾਈ ਦਾ ਨਾਮ ਹੁੰਦਾ ਸ਼ਕੂਰਾ। ਵਿਆਹ ਤੇ ਇਹੋ ਜੀ ਮਾਈ ਦਾ ਹੁਣ ਗਲਾ ਪੈ ਜਾਂਦਾ ਤੇ ਆਵਾਜ਼ ਦਿੰਦੀ ਗਲਾ ਪੱਟੇ ਕੇ ਬਾਬੇ ਆਇਆ। ਮੈਨੂੰ ਕਿੰਨੀਆਂ ਗੱਲਾਂ ਆਈਆਂ ਮੈਂ ਸਿਰਫ ਇਹ ਮੂੰਹ ਬਣਾ ਦੀ ਵਿਆਹ ਨਹੀਂ ਕਰਨਾ। ਆਪਾਂ ਗੱਲਾਂ ਕਰੀਏ ਨੇ ਅੱਗੋਂ ਐਕਟ ਮਿੱਠਾ ਕਰੀ। ਇਦਾਂ ਦੀ ਮਾਈ ਬੈਠੇ ਗਲੇ ਨਾਲ ਕੋਈ ਬੰਦਾ ਜੇ ਕਰਕੇ ਕਾਪੀ ਮਾਰੇ ਨਾ ਤੇ ਝੁਰਮੜ ਜੇ ਥੱਲੇ ਬੱਚਾ ਤੋਂ ਇਹ ਮੁੰਡਾ ਮਰ ਗਿਆ ਇਹ ਮੁੰਡਾ ਮਰ ਗਿਆ ਤੇ ਮੁੰਡਾ ਮਰ ਗਿਆ ਆਵਾਜ਼ ਵੀ ਨਹੀਂ ਨਿਕਲ ਰਹੀ। ਇਹ ਮੁੰਡਾ ਮਰ ਗਿਆ। ਉਹ ਗਾਣਾ ਮੈਂ ਐਂਡ ਤੇ ਕਰਾਂਗਾ, ਐਂਡ ਤੇ ਕਰਾਂਗਾ, ਐਂਡ ਤੇ ਕਰਾਂਗਾ। ਇਦਾਂ ਦੀਆਂ ਮਾਈਆਂ ਗਲੇ ਬੈਠੇ ਨਾ ਵਿਆਹ 'ਚ ਥੱਕ ਕੇ ਬਹਿ ਗਏ ਪੱਕਾ ਉਹ ਪਾਖਾ ਕੀ ਹੁੰਦਾ? ਇਦਾਂ ਦੇ ਭਾਈ ਬੈਠੇ ਗਲੇ ਨਾਲ ਨਕਾਹ ਟਾਈਮ ਲਾੜਾ ਹਲਕਾ ਜਿਹਾ ਕਹਿੰਦੇ ਕਬੂਲ ਆ ਤੁਹਾਨੂੰ ਕਹਿੰਦੇ ਇਹ ਹੁਣ ਦੁੱਧ ਪੀ ਕੇ ਉੱਚੀ ਬੋਲ ਵੇ ਉੱਚੀ। ਉਹ ਨਹੀਂ ਯਾਰ ਕਾਲੂ, ਇੱਕ ਮਿੰਟ ਯਾਰ, ਉਹ ਸਾਫਾ ਲਿਆਈ ਅੰਦਰੋਂ ਯਾਰ ਜ਼ਰਾ। ਕਿਹੜਾ? ਉਹ ਯਾਰ ਉਹ ਸਾਫਾ ਪਕੜਾਣਾ ਅੰਦਰੋਂ। ਯਾਰ ਮੇਰਾ ਟਾਈਮ ਸਾਵਾ ਪਿਆ ਲੇਟ ਯਾਰ। ਜਾ ਕਿੱਥੇ ਪਿਆ, ਕਿੱਥੇ ਹੈ? ਉੱਥੇ ਪਿਆ ਜਿੱਦੇ ਉਹ ਆਪਣਾ ਪ੍ਰੋਕਸ ਉਹ ਗੱਡੀ ਦੇ ਨਾਲ ਪਿਆ ਵਾ, ਉਹ ਗੱਡੀ ਨਾਲ ਪਿਆ ਵਾ। ਤੁਸੀਂ ਗੱਲ ਕਰ ਰਹੇ ਸੀ ਕਿ ਕੋਈ ਯਾਰ ਜੋ ਵੀ ਹੈ ਨਾ, ਲੇਕਿਨ ਯਾਰ ਕੀ ਬਾਤ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਭਾ ਲਿਆਸ ਹਜੇ ਤੱਕ ਖੁੱਲਾ ਨਹੀਂ ਹੈਗਾ। ਹਾਂ ਨਹੀਂ ਉਹਨੇ ਮੈਂ ਜੈਨੂਇਨ ਕਹਿ ਰਿਹਾ ਕਿ ਕਾਮੇਡੀ ਕਿੰਗ ਹੈਗਾ ਵਾ। ਨਹੀਂ ਉਹਨੇ ਨਹੀਂ ਉਹ ਖੁੱਲਾ ਨਹੀਂਗਾ, ਉਹਦੇ ਨੱਟ ਤੇ ਸਟicker ਲੱਗਾ ਹਲੇ ਵੀ। ਨਹੀਂ ਮਿੱਠੇ ਐਕਟ ਜੇ ਹੋਵੇ ਤਾਂ ਫਿਰ ਪੂਰਾ ਹੀ ਹੋਊਗਾ। ਮਾਈਆਂ ਕਿੱਦਾਂ ਬਣਦੀਆਂ ਨੇ ਫਿਰ ਉਹੀ ਗੱਲ ਕਰਨੀ। ਯਾਰ ਹੁਣ ਬੜੀ ਅੱਛੀ ਗੱਲ ਦੇਣ ਚਾਹੀ ਸੀ ਮੇਰੇ ਇੱਕ ਯਾਰ। ਚੱਲ ਚਲੋ ਦੁਪੱਟਾ ਲਾ ਕਰ ਲਈ। ਮੱਥਾ ਕੁੰਜ ਨਾ ਪੂਰਾ, ਹਾਏ ਕੰਨਾਂ ਦੇ ਵਿੱਚੋਂ ਹੈ ਯਾਰ ਅੱਖ ਕਿਉਂ ਖਰਾਬ ਕਰਦਾ ਹੈ? ਹਲਕਾ ਜਿਹਾ ਪੈਂਟਰ ਨਹੀਂ, ਜਿਹੜਾ ਮਾਠਾ ਪੈਂਟਰ ਉਹ ਟਰੱਕ ਤੇ ਮਛਲੀ ਬਣਾਵੇ ਇਹੋ ਜੀ ਬਣਦੀ। ਹੁਣ ਨਾ ਉਧਰੋਂ ਰੁਖਸਤੀ ਹੋਣ ਡਈ, ਦੁਲਹਨ ਰੋਣ ਡਈ ਆ ਤੇ ਨਾਨੀ ਟੈਪ ਮਾਈ ਨਾ ਬੈਠੇ ਗਲੇ ਨਾਲ ਨੇ ਕੁੜੀਓ ਨੇ ਗੱਡੀ ਕਸਟਰ ਦਾ ਬਦੀਦਾਰ ਖਾਤਾ ਵੀ ਬਾਈ ਉੱਥੇ ਲੈ ਤਾਂ ਐਵੇਂ ਹੁਣ ਕਹੀ ਨਾ ਦੇਖੀ ਹੁਣ ਨੇ ਨੰਨੀ ਨੰਨੀ ਉਹ ਯਾਰ ਤੂੰ ਨਾਮ ਹੀ ਉਹ ਲੈਣਾ ਜਿਹੜੀ ਉਹ ਹੁੰਦੀਆਂ ਕਾਕੋ ਨੰਨੀ ਨੇ ਤੇਰਾ ਮੁੰਡੇ ਨੇ ਪੈਂਪਰ ਭਰ ਲਿਆ ਨੇ ਪਰ ਪਤਾ ਵੀ ਗੱਲ ਮੇਰੇ ਤਾਂ ਫਲੱਟ ਪਟਿਆ ਹੁਣ 80 ਚਿਕਨ ਦੀ ਪਲੇਟ ਖਾ ਜਾਣਗੀਆਂ, ਇੰਨਾ ਕਸਟਰਡ ਖਾ ਜਾਣਾ ਵਾ ਤੇ ਹੁਣ ਸਟੇਜ ਤੇ ਗਈ ਨਾਲੇ ਡਿਪਾਰਟਮੈਂਟ ਉਹ ਮੇਰੇ ਨਾਲ ਮੇਰੇ ਕੋ ਪੁੱਤ ਕਰਦੇ ਨਾਲ ਰਿਪੋਰਟਿੰਗ ਲੰਗੀ ਵੀ ਉਹ ਵੀ ਗੱਲਾਂ ਵੀ ਕਰੀ ਜਾਂਦਾ। ਮਾਂ ਜੀ ਤੁਸੀਂ ਰੋਟੀ ਖਾਧੀ ਹੈ ਬਰਾਤ ਦੀ? ਆ ਪੁੱਤ ਕਿੱਥੇ ਲੰਘਦੀ ਆ ਹਾਏ ਇੰਨਾ ਕਿ ਕਸਟਰਡ ਖਾਦਾ ਪੁੱਤ ਤੇ ਨਾਲ ਸਪਰੈਡ ਲੈ ਕੇ ਫਿਰਦੇ ਹਾਏ ਕੋਟੀ ਫਸ ਗਿਆ। ਮਿੱਠਾ ਕਿੰਨਾ ਪੜਾ ਲੱਗਦਾ ਯਾਰ। ਨਹੀਂ ਮਿੱਠਾ ਮਿੱਠਾ ਹੈਗਾ ਯਾਰ, ਮਿੱਠਾ ਮਿੱਠਾ ਲੇਕਿਨ ਇੱਕ ਗੱਲ ਅੱਛਾ ਤੁਸੀਂ ਕਿਹੜੀ ਗੱਲ ਕਰ ਰਹੇ ਮੈਂ ਤੁਹਾਨੂੰ ਇਹ ਗੱਲ ਕਰਨ ਡਿਆ ਵਾਂ ਗਾਣਾ ਡੈਡੀਕੇਟ ਕਿ ਤੁਸੀਂ ਹੈ ਨਾ ਥੋੜਾ ਜਿਹਾ ਵੇਟ ਕਰੋ। ਮੇਰੇ ਐਨਾਲਿਸਿਸ ਨੇ, ਮੈਂ ਸਟੇਜ ਕੀਤਾ ਹੈਗਾ, ਮੈਂ ਇਹਨਾਂ ਦੀਆਂ ਮਾਰਾਂ ਖਾਧੀਆਂ ਨੇ, ਮੈਂ ਇਹਨਾਂ ਦੇ ਨਾਲ ਕੰਮ ਕੀਤਾ। ਇਹ ਭਾਈ ਥੋੜੇ ਦਿਨਾਂ ਬਾਅਦ ਇਸ ਤਰ੍ਹਾਂ ਦਾ ਖੁੱਲੇਗਾ ਨਾ, 2-4 ਸ਼ੋਅ ਰਹਿ ਗਏ ਨੇ। ਨਹੀਂ ਫੈਸਲ ਭਾਈ, ਮਿੱਠਾ ਭਾਈ ਬੜਾ ਪਿਆਰ ਕਰ ਰਹੇ ਨੇ, ਦਾਨਸ਼ ਭਾਈ ਵੀ, ਕਾਲੂ ਭਾਈ ਵੀ, ਸਲਮਾਨ ਭਾਈ ਵੀ, ਆਪਣੇ ਕੈਮਰੇਮੈਨ ਜਿਹੜੇ ਨੇ ਉਹ ਵੀ ਭਾਈ ਹੁਣੀ, ਇਹ ਸਾਰੇ ਬੜਾ ਪਿਆਰ ਕਰਦੇ ਔਰ ਨਾਲ ਨਾਲ ਗਾਈਡ ਵੀ ਕਰਦੇ ਨੇ ਕਿ ਯਾਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੇਗਾ ਤਾਂ ਬਿਹਤਰ ਹੋ ਜਾਏਗਾ। ਹੁਣ ਅੱਲਾ ਖੈਰ ਕਰੇ, ਉਹਨਾਂ 'ਚ ਬੈਂਡ ਡੈ ਪਿਆ ਜਿੱਦਾਂ ਉਹ ਚਾਰ ਗੱਲਾਂ ਤੁਰ ਪਈਆਂ ਮੇਰੀਆਂ ਵੀ ਨਾਲ ਇਨਸ਼ਾ ਜਿੱਦਾਂ ਅੱਲਾ। ਇਹਨਾਂ ਨੂੰ ਅਸੀਂ ਗਾਈਡ ਕਰ ਰਹੇ ਨਾ, ਪੁੱਛੋ ਵੱਡਿਆਂ ਤਰ੍ਹਾਂ ਕਿ ਭਨ ਚੜ ਜਾਓ, ਮੈਂ ਵਿੱਚ ਇਸ਼ਾਰਾ ਕਰਦਾ ਵੀ ਇੱਥੇ ਇਸ ਗੱਲ ਤੇ ਤੁਸੀਂ ਚੜ ਜਾਓ। ਨਹੀਂ ਉਹ ਗੱਲ ਠੀਕ ਹੈਗੀ ਏ, ਲੇਕਿਨ ਨਾ ਹੋਏ ਸਿਰਫ ਔਰ ਸਿਰਫ ਸਮਝਣ ਡੇ ਆ ਮਿੱਠੇ ਨੂੰ। ਚਲੋ ਭਾਜੀ ਹੁਣ ਤਨਖਾਹ ਆਉਣ ਵਾਲੀ ਹਲੇ ਸਮਝ ਜਾਂਦਾ ਨਹੀਂ ਤੁਸੀਂ ਮੈਂ ਵੀ ਕਿਹਾ ਵੀ ਜਿਹੜੇ ਤੁਹਾਡੇ ਬੈਸਟ ਕਰੈਕਟਰ ਜਿਹੜੇ ਤੁਸੀਂ ਕੀਤੇ ਆ ਭਾਜੀ ਉਹ ਕਰੋ। ਤੇ ਜੇ ਮੈਂ ਪੁੱਛਿਆ ਨਾ, ਮੈਂ ਕਿਹਾ ਕਰੈਕਟਰ, ਕਹਿੰਦਾ ਭਾਜੀ ਇੱਥੇ ਇੰਨੇ ਕਰੈਕਟਰ ਹੋ ਗਏ ਨਾ। ਇਹ ਭਾਈ ਜਦੋਂ ਸਟੇਜ ਤੇ ਖਲੋਂਦਾ ਹੈ ਨਾ, ਓਏ ਓਏ ਫਿਰ ਪਿੱਛੇ ਅੱਗੇ ਸਾਹਮਣੇ ਕੋਈ ਨਹੀਂ ਖਲੋਦਾ, ਚੱਲ ਜਾਂਦੇ ਚੱਲ ਜਾਂਦੇ ਨੇ, ਕਹਿੰਦੇ ਵੀ ਇਹ ਆ ਗਿਆ ਹੁਣ ਟਾਈਮ ਆਇਆ ਹੀ ਆ। ਯਾਰ ਮੈਨੂੰ ਯਾਦ ਹੈ ਇਧਰੋਂ ਆਣਾ ਭਾ ਲਿਆ ਸਟੇਜ ਤੋਂ ਨਿਕਲੇ ਆ, ਉਧਰੋਂ ਹੀ ਪਰਦੇ ਅੱਗੇ ਹੋ ਗਏ। ਅੱਛਾ ਹੁਣ ਪਿੱਛੇ ਕਈ ਫਨਕਾਰਾਂ ਤੋਂ ਨਾ ਪਰਦੇ 'ਚ ਆਵਾਜ਼ ਆਉਂਦੀ ਆ ਜਾਓ ਭਾਈ ਲਿਆਸ ਨੂੰ ਕਦੀ ਆਵਾਜ਼ ਨਹੀਂ ਆਈ ਆ ਜਾਓ
ਉਹ ਲਗਾ ਰਿਹਾ ਭਾਈ ਲਗਾ ਰਿਹਾ ਕਿਤੇ ਤਾਂ ਫਿਰ ਕਿਤੇ ਅੱਛਾ ਜੀ ਗਾਣਾ ਵੈਸੇ ਹੀ ਚੁਗਲ ਲੱਗੇ ਨਹੀਂ ਉਹ ਨਹੀਂ ਪਰਦੇ ਦੇ ਯਾਰ ਪਿੱਛੇ ਵੀ ਮਾਈ ਦੀ ਆਵਾਜ਼ ਚ ਦੇ ਰਹੀ ਉਹ ਚਮਾਈ ਇੰਨੀ ਵੜ ਗਈ ਮਾਈ ਤੈਨੂੰ ਬਰਾਤ ਔਰ ਨਹੀਂ ਸੱਦੇ ਔਰ ਜੀ ਕਰ ਘਰ ਜਾ ਕੇ ਭਾਬੀ ਨੂੰ ਕਹ ਰੋਟੀ ਲੈ ਆ ਨਹੀਂ ਮਾਂ ਜੀ ਤੁਹਾਨੂੰ ਸੱਦਿਆ ਨਹੀਂ ਉਹਨਾਂ ਨੇ ਪੁੱਤ ਮੇਰੇ ਕੋ ਕਿਹੜਾ ਦਵਾ ਲੈਣ ਡਏ ਮੈਂ ਫਿਰ ਇਹ ਬਾਤ ਆਵੇ ਬਾਤ ਦੋ ਹੀ ਨਹੀਂ ਆਵੇ ਪੁੱਤ ਬਸ ਅੱਛਾ ਜੀ ਗਾਣਾ ਕਿਹੜਾ ਸੁਣਾਉਣ ਲੱਗੇ ਟਾਈਮ ਬਹੁਤ ਜ਼ਾਇਆ ਹੁੰਦਿਆ ਨਹੀਂ ਮਿੱਠੇ ਯਾਰ ਇੱਕ ਮਿਸਾਲ ਆ, ਹੁਣ ਵਲੀਮਾ ਵਾ ਐਂਡ ਚੱਲ ਰਿਹਾ ਵਾ ਤੇ ਮਾਈ ਨੂੰ ਮਿਲ ਨਹੀਂ ਰਹੀ ਕੋਈ ਸ਼ੈ ਰਸ਼ ਬਹੁਤ ਹੈ ਤੇ ਉਹਦੀ ਨੂੰਹ ਹੁਣ ਟੇਬਲ ਤੇ ਖਲੋਤੀ ਆ, ਉਹਨੂੰ ਆਵਾਜ਼ ਮਾਰ ਕੇ ਉਹਨੇ ਕਹਿਣਾ ਹਾਂ ਇਹ ਬੜੇ ਬੜੇ ਮੈਂ ਸਾਰਾ ਕੁਝ ਦੇਖਿਆ ਵਾ ਨਹੀਂ ਤੂੰ ਇੱਥੇ ਆਪ ਤੂੰ ਪੱਟ ਪਾੜੀ ਆਉਣ ਡਈ ਆ ਨਹੀਂ ਤੂੰ ਇੱਥੇ ਪੱਟ ਗਾੜੀ ਆਉਣ ਡਈ ਆ ਇਹਨੂੰ ਪੱਟਾ ਤੈਨੂੰ ਪਤਾ ਹੀ ਹੈ ਕੋਈ ਹੈਂ? ਮੇਰਾ ਬਲੱਡ ਘਟਿਆ ਮੈਂ 2 ਵਾਰੀ ਚੱਕਰਾ ਕੇ ਪਿੱਲਰ ਚ ਵੱਜੀ ਆ ਮੈਨੂੰ ਅੱਜ ਖੂਨ ਚੱਕ ਕੇ ਲਿਆ ਮੂੰਹ ਜਾ ਕੇ ਲੈ ਅੱਲਾ ਭਲਾ ਕਰੇ ਉਹਦਾ ਮੈਂ ਉਹਨੂੰ ਦੱਸਿਆ ਵੀ ਭੱਜ ਗੂ ਕਿਤੋਂ ਹੱਥ ਪਾਉਣਾ ਨਹੀਂ ਬਹੁਤ ਅੱਛੇ ਉਹ ਨਾ ਸ਼ੁਰੂ ਦਾ ਮਜ਼ਾ ਲੈਣਾ ਸੀ ਕਿ ਉਹ ਟੇਬਲ ਤੇ ਨੂੰਹ ਖਲੋਤੀ ਆ ਤੇ ਉਹਨੇ ਹੁਣ ਆਵਾਜ਼ ਮਾਰਨੀ ਨਾਮ ਕੀ ਆ ਨਾਮ ਉਹਨੇ ਹੁਣ ਭਲਾ ਕੀ ਨਾ ਨਹੀਂ ਗੋਗੇ ਗੋਗੇ ਯਾਰ ਸਾਡੇ ਤਾਂ ਹੁਣ ਪਿੰਡਾਂ 'ਚ ਸਾਡੇ ਨਾਮ ਹੀ ਇਦਾਂ ਪੁਰਾਣੀਆਂ ਚੱਲਦੇ ਬੁੱਢੀਆਂ ਦੇ ਨਾਮ ਪਿੰਡਾਂ 'ਚ ਨਾਮ ਸਾਡੇ ਇਦਾਂ ਚੱਲਦੇ ਸੱਚੀ ਬਈ ਮੁਸਰਤ ਨੰਨੀ ਨੰਨੀ ਨੇ ਮੈਂ ਤਾਂ ਹੁਣ ਪਿੰਡ ਦਾ ਜੰਮਿਆ ਬੜਾ ਸਾਰਾ ਦੇਖਿਆ ਭਾਵੇਂ ਨੂੰ ਤਾਂ ਕਰਕੇ ਉਹ ਮੇਰੇ ਹਵਾਲ ਵੀ ਕਈ ਔਰਤਾਂ ਦਾ ਨਾਮ ਹੀ ਬਾਜੀ ਹੁੰਦਾ ਵਾ ਹਾਂ ਬਾਜੀ ਭਾਬੀ ਅਕਸਰ ਭਾਬੀ ਕਹਿੰਦੇ ਰਹਿੰਦੇ ਆ। ਨਹੀਂ ਉਹ ਕਹਿੰਦੇ ਰਹਿੰਦੇ ਤੇ ਹੈ ਵਾ ਇੱਕ ਨਾਮ ਹੀ ਉਹ ਰੱਖ ਦਿੰਦੇ ਆ ਕਿ ਬਾਜੀ ਯਾਰ ਉਹਨੂੰ ਹੁਣ ਉਹਦੇ ਤੁਸੀਂ ਵਾਲਦੈਨ ਵੀ ਕਹਿੰਦੇ ਹੁੰਦੇ ਜਾ ਬਾਜੀ ਦੇ ਘਰੋਂ ਆ ਲੈ ਆ ਜਾਂ ਉਹਦੇ ਹਾਂ ਸਮਝ ਗਿਆ ਆਹੋ ਤੁਸੀਂ ਕਹਿਣਾ ਮਿੱਠਾ ਝੂਠ ਬੋਲਦਾ ਵਾ ਇਹ ਮਿਠਾਈ ਚੁਕੋ ਥੋੜਾ ਸਾਹਿਬ ਮੇਰੀ ਨਾ ਨਾਨੀ ਦੀ ਸਿਸਟਰ ਸੀਗੀ ਅੱਲਾ ਜੰਬਾਂ ਉਹ ਵੀ ਨਾਨੀ ਹੁੰਦੀ ਹੈ ਉਹ ਵੀ ਨਾਨੀ ਸੀ ਨਾਨੀ ਕਹੀਦਾ ਸੀਗਾ ਵੀ ਸਾਡੇ ਮੇਲਾ ਹੁੰਦਾ ਹੁਣ ਮੇਲਾ ਉਹੀ ਆਉਣਾ ਵਾ ਉਸ ਨਾਨੀ ਦਾ ਉਹ ਭਾਜੀ ਨਾਨੀ ਦੇ ਪਿੰਡ ਮੇਲਾ ਹੋਣਾ ਵਾ ਜਿੱਥੇ ਨਾਨੀ ਯਾਰ ਹੁਣ ਰਹਿੰਦੀ ਕੀ ਹੋ ਕਿੰਨੀ ਗਿਆ ਤਾਰੀਫ ਵਾ ਕੀਤੀ ਹੈ ਭਾਈ ਦੀ ਆ ਇਹਨੇ ਫਿਰ ਉਹੀ ਗੱਲ ਕਰਨ ਡਿਆ ਭਾਜੀ ਸਤਵਾਇਆ ਡੱਡੂ ਹੁੰਦਾ ਇਦਾਂ ਨਹੀਂ ਕਰੀਦਾ ਅੱਛਾ ਸੋ ਕਿਸੇ ਨੇ ਪੁੱਛਿਓ ਕਰਪਟ ਅਫਸਰ ਕਿ ਨਾ ਨਕਸ਼ਾ ਕਰਪਟ ਅਫਸਰ ਨਹੀਂ ਹੁੰਦੇ ਯਾਰ 70 ਰੁਪਏ ਲੈ ਕੇ ਉਹਦਾ ਮੀਟਰ ਲਾਉਣਾ ਵੀ ਬੜੇ ਬੜੇ ਮੈਂ ਮਾਮਲਾ ਦੇਖੇ ਸੱਚੀ ਬੜੇ ਬੜੇ ਸ਼ੁਗਲ ਦੇਖੇ ਪਿੰਡਾਂ 'ਚ ਵੀ ਸਾਡੀਆਂ ਵੱਡ ਵਡੇਰੀਆਂ ਮਾਮਾ ਭੈਣਾਂ ਨਾਨੀਆਂ ਦਾਦੀਆਂ ਐਸੀਆਂ ਸੀਗੀਆਂ ਵੀ ਨਾਲ ਹੀ ਬੰਦਿਆਂ ਧਮਾਲ ਪਾਈ ਜਾਣੀਆਂ ਵੀ ਬੰਦਾ ਸਹਿਜ ਤੇ ਮੇਰੀ ਉਹ ਮੈਂ ਗੱਲ ਹਾਂ ਹੁਣ ਯਾਰ ਉਹ ਮੇਰੀ ਨਾਨੀ ਦੀ ਭੈਣ ਸੀਗੀ ਉਹ ਅੱਲਾ ਮਾਫੀ ਦੇਵੇ ਸੱਚੀ ਬੈਠੇ ਗਲੇ ਨਾਲ ਕਿਸੇ ਦੀ ਮਾੜੀ ਚੁਗਣੀ ਕਹਿੰਦੀ ਸੀ ਨਾ ਮੈਂ ਨਹੀਂ ਚੁਗਣੀ ਤੇ ਤਾਂ ਕੇ ਕੱਚੇ ਚੁਗਣੀ ਹੋ ਦੇ ਮੂੰਹ ਚੋਂ ਤੱਤੇ ਢੋਲ ਕਿਤੇ ਟਪ 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 ਢੋਲ ਕਿਤੇ ਵੱਜਣ ਡਿਆ ਉਹ ਚਰੀ ਚੁਗਣੀ ਕਿੱਥੇ ਗਾਉਣ ਡਈ ਆ ਤੇ ਉਹ ਨਾਲ ਨਾਲ ਤੇ ਧਮਾਲ ਨਾਂ ਰੱਖਿਆ ਉਹਦਾ ਮਖਤਾਰ ਮੁਸਕਾਨ ਮਸਤਾਨਾ ਮੁਸਕਾਨ ਉਹ ਯਾਰ ਬੇਸਿਕ ਤੌਰ ਤੇ ਨਾ ਜਿਹੜੀ ਪਿੰਡ ਦੀ ਲਾਈਫ ਹੈ ਨਾ ਬੜੀ ਖੂਬਸੂਰਤ ਲਾਈਫ ਹੈ ਯਾਰ ਅੱਲਾ ਪਾਕ ਮੈਨੂੰ ਤੌਫੀਕ ਦੇਵੇ ਮੈਂ ਕਮ ਤੋਂ ਕਮ ਨਾ ਕੋਈ 20 ਕਮਰਲੇ ਦਾ ਜਾਂ ਕਨਾਲ ਦੇ ਰਾਉਂਡ ਅਬਾਊਟ ਮੈਂ ਲਾਜ਼ਮੀ ਯਾਰ ਉੱਥੇ ਘਰ ਬਣਾਉਣਾ ਮੈਂ ਘਰ ਨਹੀਂ ਮੈਂ ਉੱਥੇ ਫਾਰਮ ਹਾਊਸ ਬਣਾਉਣਾ ਚਾਹੁੰਦਾ ਇਹ ਪਿੰਡ 'ਚ ਮੇਰਾ ਫਾਰਮ ਹਾਊਸ ਹੋਵੇ ਜੇ ਅਦਰਕ ਪਿਆਜ਼ ਥੋਂ ਟਮਾਟਰ ਸਾਰੀਆਂ ਸਬਜ਼ੀਆਂ ਹਲਕੇ ਹਲਕੇ ਪੁਰਨਗਬਾਜ਼ੀ ਇਹ ਗਏ ਬੱਚੇ ਨੂੰ ਹਫਤਾ ਲੈ ਕੇ ਤੇਰਾ ਪੂਰਾ ਫਿਰੇ ਆ ਮਜ਼ੇਦਾਰ ਸਿਸਟਮ ਯਾਰ ਨਾਲੇ ਸੱਚੀ ਮੁੱਚੀ ਹੋਵੇ ਨਾ ਕਿਸੇ ਕੋਲ ਯਾਨੀ ਕਿ ਇਹ ਆਪਸ਼ਨ ਕਿ ਇੰਸਟਾਲਮੈਂਟ ਤੇ ਜਗ੍ਹਾ ਕੋਲ ਹੋਵੇ ਸਾਡੇ ਏਰੀਆ ਦੇ ਕੋਲ ਟਾਊਨ ਸ਼ੋਨ ਹੋਵੇ ਤੇ ਉਹ ਲਾਜ਼ਮੀ ਤੇ ਬਾਬਰ ਕੋਲ ਲਵੋ ਟਿੱਕੇ ਵਾਲਿਓ ਬਾਬਰ ਕੋਲ ਲਵੋ ਬਾਬਰ ਭਾਈ ਕੋ ਤੇ ਉਹ ਮੈਂ ਲੈ ਲੈਣਾ ਬੜਾ ਜਿਹੜਾ ਉਹਨੇ ਕਿਹਾ ਉਹ ਯਾਨੀ ਕਿ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਲੇਕਿਨ ਮੈਂ ਨਾ ਬਾਬਰ ਵਾਲੀ ਵੀ ਤੇ ਲੈ ਲੈਣੀ ਹੈ ਨਾ ਜਗ੍ਹਾ ਉਹ ਤਾਂ ਸਭ ਤੋਂ ਸਸਤਾ ਹਾਲ ਦੱਸਾਂ ਭਾਜੀ ਹਾਂ ਤੁਹਾਨੂੰ ਤਕਰੀਬਨ ਕੋਈ 10-15 ਲੱਖ ਦਾ ਕੰਟੇਨਰ ਆਉਣਾ ਵਾ 20 ਫੁੱਟਾ ਉਹ ਕੱਟ ਕਰਾ ਕੇ ਜਿੱਥੇ ਮਰਜ਼ੀ ਰਿਆਜ਼ ਕਰ ਲਓ ਉਹ ਨਹੀਂ ਯਾਰ ਉਹ ਤਾਂ ਬਹੁਤ ਹੀ ਨਹੀਂ ਕਿ ਨਾ ਟੈਨਸ਼ਨ ਉਹ ਐਵੇਂ ਨਹੀਂ ਰੱਖ ਹੋ ਜਾਂਦਾ ਭਾਈ ਉਹ ਤੇ ਪਹਿਲਾਂ ਲੈਣੀ ਪੈਂਦੀ ਆ ਉਹਦੀ ਪਰਮਿਸ਼ਨ ਲੈਣੀ ਪੈਂਦੀ ਹੈ ਨਾ ਅੱਛਾ ਇਦਾਂ ਦੇ ਬੰਦੇ ਨੇ ਬਿਲਕੁਲ ਹੈਪੀ ਮੂਡ ਦੇ ਵਿੱਚ ਡੈਥ ਹੁੰਦੀ ਆ ਮੈਨੂੰ ਰੀਜ਼ਨ ਨਹੀਂ ਪਤਾ ਲੱਗਦੀ ਕਿਉਂ ਮਰਿਆ ਯਾਰ ਇਹ ਬਿਲਕੁਲ ਹੈਪੀ ਸੀ ਯਾਰ ਹੱਥ ਸੁੱਟਦੇ ਜਾਨ ਨਿਕਲ ਗਿਆ ਲੇਕਿਨ ਇਹ ਨਹੀਂ ਪਤਾ ਵੀ ਅੰਦਰੋਂ ਜੈਲਸ ਕਹਿੰਦੇ ਕਿੱਦਾਂ ਮਾਰੇ ਉਹ ਹਾਸੇ ਨਾਲ ਅੱਛਾ ਇਦਾਂ ਦੀ ਮਾਈ ਦੀ ਤਸਵੀਰ ਦੇ ਵਿੱਚ ਹਰ ਤਸਵੀਰ ਦੇ ਵਿੱਚ ਟੀਨ ਪੈਕ ਹੁੰਦਾ ਤੁਸੀਂ ਗਾਣਾ ਡੈਡੀਕੇਟ ਕਰੋ ਸਾਰੇ ਆਹੋ ਉਹ ਯਾਰ ਉਹ ਐਂਡ ਤੇ ਕਰਾਂਗਾ ਨਾ ਐਂਡ ਹੀ ਤੁਹਾਡਾ ਐਂਡ ਹੀ ਚੱਲਣ ਡਿਆ ਅੱਛਾ ਇਹ ਮੇਰੇ ਸਪੈਸ਼ਲ ਉਸਤਾਦ ਮੁਹਤਰਮ ਨੂੰ ਤੇ ਸਲਮਾਨ ਸਾਹਿਬ ਜਾਸਤਾ ਨਾ ਸਰ ਬਿਸਮਿਲ੍ਲਾ ਆ ਓ ਆ पन्ना की तमन्ना है कि हीरा मुझको मिल जाए चाहे जान जाए या दिल जाए हो पन्ना की तमन्ना है कि हीरा
मुझको मिल जाए, चाहे जान जाए या दिल जाए, ओ ਯਾਰ ਤੁਸੀਂ ਸਾਰੇ ਐਕਸ਼ਨ ਕਿਉਂ ਨਹੀਂ ਲੈਣੇ? ਉਹ ਧੁਨ ਹੋਰ ਆ, ਗਾਣਾ ਹੋਰ ਆ। यार मेरी तो मोहब्बत सी उस्ताद है ਧੁਨ ਹੋਰ ਸੀ, ਗਾਣਾ ਜਿਸ ਹੋਰ ਤਰ੍ਹਾਂ ਆ। ਦਾ ਫੈਸਲ ਭਾਈ, ਜਿਸ ਤਰ੍ਹਾਂ ਦਾ ਤੁਹਾਡਾ ਗਲਾ ਹੈ ਨਾ, ਆਹੋ। ਇਹ ਗਾਉਣ ਵਾਲਾ ਨਹੀਂ, ਇਹ ਕੱਟਣ ਵਾਲਾ ਵਾ। ਯਾਰ अच्छा मिठा जी तुसी कोई गाना डेडिकेट करना उस्ताद मतलब ਨੂੰ? ਭਾਜੀ ਮੈਂ ਤੇ ਇਹੀ ਡੈਡੀਕੇਟ ਕਰਨਾ ਸੀਗਾ, ਕਰਨਾ ਵਾ ਯਾਰ। ਲੇਕਿਨ ਅਜ਼ਾਨ ਹੋਣ ਰਹੀ ਹੈ ਜੀ, ਅਜ਼ਾਨ ਦਾ ਅਦਬ ਇhtਰਾਮ ਜ਼ਰੂਰੀ ਆ। ओके नाज़रीन, बेसिक तौर ਤੇ ਇੱਕ ਅਜ਼ਾਨ ਦਾ ਵਕਫਾ ਅਸੀਂ ਕੀਤਾ, ਅਜ਼ਾਨ ਦੇ ਇhtਰਾਮ ਦੇ ਵਿੱਚ ਅਸੀਂ ਸ਼ੋਅ ਆਪਣਾ ਬੰਦ ਕੀਤਾ। ਤੇ ਦੂਸਰੇ ਨੰਬਰ ਤੇ ਮਿੱਠਾ ਭਾਈ, ਮੈਨੂੰ ਸੱਚੀ ਮੁੱਚੀ ਮਿੱਠੇ ਭਾਈ ਤੇ ਸਾਰੀ ਟੀਮ ਤੇ ਬੜਾ ਗਰਵ ਹੈ, ਫਖਰ ਹੈ। ਆਈ ਪ੍ਰਾਊਡ ਆਫ ਆਲ ਟੀਮ, ਆਲ ਮਾਈ ਫਰੈਂਡ ਐਂਡ ਆਲ ਮਾਈ ਫੈਮਿਲੀ ਫੈਮਿਲੀਜ਼। ਤੇਰੀ ਵਜ੍ਹਾ ਤੋਂ ਹੁੰਦੇ ਸਾਰਾ ਕੁਝ। ਬਹੁਤ ਅੱਛੇ ਫੈਸਲ ਸਾਹਿਬ, ਬਹੁਤ ਅੱਛਾ। ਨਹੀਂ ਗੱਲ ਉਹ ਨਹੀਂ ਗੱਲ। इतना अच्छा उस सुर तो जरा नहीं है यार। ਮਿੱਠਾ ਮੈਂ ਅੱਜ ਤੁਹਾਨੂੰ ਦੱਸ ਰਿਹਾ ਵਾਂ ਸੱਚੀ ਮੁੱਚੀ। ਮੈਂ ਇੱਕ ਸ਼ੇਰ ਅਕਸਰ ਕਹਿਣਾ ਵਾਂ ਤੇ ਹੁਣ ਵੀ ਕਹਿਣਾ ਕਿ ਪਰਦਾ ਗਿਰਤੇ ਹੀ ਚਲੇ ਜਾਤੇ हैं तमाशाही, ਬਹੁਤ ਰੋਤੇ हैं लोगों को हंसाने वाले। ओए ਮਿੱਠਾ ਅੱਜ ਜਿਹੜੀ ਮੈਨੂੰ ਇਹਨੇ ਰੋ ਕੇ ਆਪਣੀ ਇੱਕ ਟੈਨਸ਼ਨ ਦੱਸੀ, ਠੀਕ ਹੈ ਨਾ, ਹੁੰਦਾ ਹੈ ਘਰ ਦੇ ਵਿੱਚ 100 ਮਾਮਲਾਤ, ਕਦੇ ਮੀਆਂ ਦਾ ਕਸੂਰ, ਕਦੇ ਬੀਵੀ ਦਾ ਕਸੂਰ, ਲੇਕਿਨ ਮਿੱਠੇ ਨੇ कितने ਜਿਹੜੀ दहकते हुए कोयलों पे वो बच्चा चल रहा है, आपको अंदाजा नहीं है। ਲੇਕਿਨ ਉਸ ਦੇ ਬਾਵਜੂਦ ਇਹਨੇ ਹਸਾਇਆ ਲੋਕਾਂ ਨੂੰ। ਸ਼ੋਅ ਕੀਤਾ ਬਾਤ ਹੈ ਮਿੱਠੇ ਲਈ। इस हंसी के पीछे कितने आंसू छुपे हुए हैं। इन इसके ख्वाबों की किरचियां इसकी आंखों में चुभ रही हैं। ਤੁਸੀਂ ਦਾਨਿਸ਼। ਸੱਚੀ ਮੁੱਚੀ ਮੈਨੂੰ ਤੇ ਇਹਦੀ ਹਿਸਟਰੀ ਦਾ ਪਤਾ, ਮੈਨੂੰ ਵੀ ਪਤਾ, ਦਾਨਿਸ਼ ਨੂੰ ਵੀ ਪਤਾ ਇਹਦੀ ਹਿਸਟਰੀ ਦਾ, ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੇ ਨੇ ਗਮ ਜ਼ੁਲਮ ਗਮ ਦੇ ਵਿੱਚ ਰਿਹਾ ਬਿੱਟਾ। जिन्ने दर्द सहे ने ना उन्होंने पता है। ਚਾਚੇ ਦੇ ਝਿੜਕਾਂ, ਮਾਮੇ ਦੇ ਝਿੜਕਾਂ, ਵੱਡੇ ਭਰਾ ਦੇ ਫੀਲਡ ਤੇ ਝਿੜਕਾਂ। ਪਤਾ ਨਹੀਂ ਕਿਉਂ ਖਿਲਾਫ ਲੈ ਲੋਕ ਕੀ ਵਿਗਾੜਿਆ। ਮਿੱਠੇ ਪੁਰੀਏ ਨੇ ਜਿੱਦਾਂ ਨਾਮ ਬਣਾਇਆ, ਇਹ ਭਾਈ ਜਾਣਦਾ ਜਾਂ ਮੈਂ ਜਾਣਦਾ। ताड़ी यार मिठे पुरिये वास्ते यार। ਮਿੱਠੇ ਪੁਰੀਏ ਨੇ ਜਿੰਨੇ ਕਸ਼ਟ ਕੱਟੇ ਨੇ ਇੱਥੇ ਆਣ ਤੇ, ਜਿੰਨੇ ਪਾਪੜ ਵੇਲੇ ਨੇ, दसन दे काबल नहीं हो गल्ला। ਲੇਕਿਨ ਤੁਸੀਂ ਹਟਣਾ ਵੀ ਨਹੀਂ। आज ਯਾਰ ਔਰ ਯਕੀਨ ਕਰੋ, ਏਡੇ ਦੁੱਖ ਨਾਲ ਕਹਾਣੀ ਸੁਣਾਈ ਮਿੱਠੇ ਭਾਈ ਨੇ ਕਿ ਸਾਡਾ ਹਾਸਾ ਨਹੀਂ ਬੰਦ ਹੋਇਆ ਮੇਰੇ ਦਾਨਿਸ਼ ਭਾਈ ਦਾ। लेकिन और जे ਤੁਹਾਨੂੰ ਬੰਦੇ ਦਾ ਪਤਾ ਚੱਲ ਜੇ ਤੁਸੀਂ ਹੋਰ ਹੈਰਾਨ ਹੋਵੋ। ਯਾਰ ਦਾਨਿਸ਼ ਤੂੰ ਇਹ ਹਿਸਾਬ ਲਾ ਲਾ, ਪਿਛਲੇ 2 ਦਿਨਾਂ ਤੋਂ ਭਰਜਾਈ ਨੇ ਇਸਤਰੀ ਲਾਈ ਆ ਪਿੱਛੇ ਲੱਕ ਤੇ। ਉਹ ਇਸਤਰੀ ਉਹ ਦਿਖਾ, ਇੱਕ ਮਿੰਟ ਦਿਖਾ ਯਾਰ ਤੇ ਮਿੱਠੇ ਸਾਨੂੰ ਕਹਿ ਰਿਹਾ ਨਾ ਟੈਟੂ ਇਹ ਬਣਾਇਆ, ਪਾਗਲ ਹੋ ਗਏ ਆ ਯਾਰ। ਭਾਬੀ ਨੇ ਇਸਤਰੀ ਲਾਈ ਤੇ ਦੋਸਤਾਂ ਨੂੰ ਕਹਿੰਦਾ ਟੈਟੂ ਬਣਵਾਇਆ। ਯਾਰ ਇੱਕ ਗੱਲ ਮੇਰੀ ਜ਼ਿਹਨ 'ਚ ਰੱਖਣਾ ਯਾਰ, ਘਰ 'ਚ ਮਾਮਲਾਤ ਹੋ ਜਾਂਦੇ ਨੇ ਯਾਰ। ਅਗਰ ਕੋਈ ਉਹ ਡਿਸਕਸ ਕਰਦਾ ਆ ਕੇ ਜਾਂ ਤੂੰ ਕਰਦਾ ਜਾਂ ਅਸੀਂ ਕਰਦਾ, ਉਹਦਾ ਮਤਲਬ ਐ ਨਹੀਂ ਕਿ ਯਾਰ ਸਾਰਿਆਂ ਤੁਸੀਂ ਸਾਹਮਣੇ। ਉਹਨਾਂ ਨੂੰ ਨਹੀਂ, ਨਹੀਂ, ਸੋਚ ਭਾਬੀ- ਭੰਡੋ ਇਦਾਂ। ਨਹੀਂ ਲੇਕਿਨ ਉਹ ਸਾਡੀ ਫੈਮਿਲੀ ਹੈ ਫੈਸਲ ਯਾਰ, ਉਹ ਭਾਈ, ਸਾਰੀ- ਫੈਸਲ ਭਾਈ ਭਾਬੀ ਸਮਝਦਾਰ ਹੈ। ਇਹਨੇ ਆਪੇ ਕਿਹਾ ਭਾਬੀ ਨੂੰ ਕਿ ਮੇਰੇ ਨਾਲ ਲੱਕ ਤੇ ਵੱਟ ਜਾ ਫਿਰ ਰਿਹਾ ਹੈ। ਉਹਨੇ ਕਿਹਾ ਲਿਆ ਮੈਂ ਇਸਤਰੀ ਨਾਲ ਕੱਢਦਾ ਮੈਂ ਹਾਂ ਸਹੀ ਹੈ। ਇਲਾਜ ਦੀ ਖਾਤਰ ਉਹਨੇ ਇਲਾਜ ਦੀ ਖਾਤਰ। ਤੇ ਮਿੱਠਾ ਸਾਹਿਬ ਵੀ ਅੱਛਾ ਸਰੈਕੀ ਸ੍ਰੀ ਦੇਵੀ ਹੁੰਦੀ, ਇੱਧਰ ਮੇਰੀ ਗੱਲ ਸੁਣੋ। ਵੱਟ ਕੱਪੜੇ ਤੇ ਗੱਡੀ ਦੇ ਆ, ਜਾਣ ਦੋ ਗੁੱਸੇ ਨੂੰ, ਤੁਸੀਂ ਸਮਝਦਾਰ ਬੰਦੇ ਆ। ਆਪਣਾ ਚੰਗਣਾ ਦਾ ਛਾਤ ਫਤਿਹ ਅਲੀ ਖਾਨ ਹੁੰਦਾ, ਉਹਨਾਂ ਦੀ ਗੱਲ ਸੁਣੋ ਪਹਿਲੇ ਗੌਰ ਨਾਲ। ਲੇਕਿਨ ਮਿੱਠਾ ਸਾਹਿਬ ਵੀ ਕਹਿ ਰਹੇ ਨੇ ਮੈਨੂੰ ਨਹੀਂ ਕਿ ਸੀ ਪਤਾ, ਮੈਂ ਅੰਦਰੋਂ ਇੰਨਾ ਦੁਖੀ ਹਾਂ। ਇੱਕ ਮਰੇ ਜਾਨਵਰ ਦੀ ਨਾੜ ਖਿੱਚ ਕੇ ਆਇਆ ਉਂਗਲ ਤੇ ਲਪੇਟਣ ਦੇ। ਮਿੱਠਾ ਪੁਰੀਆ ਸਾਹਿਬ ਵੀ ਉਸਤਾਦ ਮੁਹਤਰਮ ਨੂੰ ਇੱਕ ਗਾਣਾ ਡੈਡੀਕੇਟ ਕਰਨਾ ਚਾਹ ਰਹੇ ਨੇ ਹਾਏ। ਤੇ ਸਾਡੇ ਵੱਲੋਂ ਮਿੱਠਾ ਜੀ ਇਜਾਜ਼ਤ ਹੈ ਤੇ ਉਸਤਾਦ ਨੂੰ ਡੈਡੀਕੇਟ ਕਰੋ ਗਾਣਾ। ਅਸੀਂ ਅੱਜ ਕਰਾਂਗੇ ਪੱਕਾ ਕੰਮ, ਰਫੀ ਸਾਹਿਬ ਦਾ ਗਾਣਾ ਡੈਡੀਕੇਟ ਕਿਆ ਕਰਾਂਗੇ ਬਾਤ। ਸੁਰ ਲੈ ਦੇ ਵਿੱਚ ਜਿਹੜਾ ਕਰਾਂਗੇ। ਅੱਜ ਵੱਡੇ ਵੱਡੇ ਸਿੰਗਰ ਸਾਨੂੰ ਵੇਖ ਕੇ ਇਸ ਕਿਸਮ ਦਾ ਰਚੇ ਕਰਨਗੇ, ਮੂੰਹ 'ਚ ਉਂਗਲੀਆਂ ਲੈ ਲੈਣਗੇ। ਜੀ ਓਏ ਓਏ ਹੋਏ ਉਸਤਾਦ ਮੁਹਤਰਮ ਨੂੰ ਇਹ ਡੈਡੀਕੇਟ ਜੀ। तेरा गम मेरा गम ਓਏ एक जैसा सनम। ये थे मिठे पुरिया साहब। ਵਾਹ ਵਾਹ ਮਿੱਠੇ, कमाल। ਇਹ ਤੁਸੀਂ ਮੰਨ ਲਓ ਕਿ ਦਾ ਕੋਰਸ ਤਗੜਾ ਸੀ ਮਗਰੋਂ। नहीं ਵਾਹ ਵਾਹ ਵਾਹ। ਯਾਰ बैकग्राउंड ਕੁੱਤਾ ਦੇ म्यूजिक ਚੁੱਪ ਕਰਾਓ ਯਾਰ ਉਧਰੋਂ। यार चुप कर जा यार मिठे हुन भाई कहंदे ने ਓਏ ਉਹ चुप कर। ਕੁੱਤਾ ਨਹੀਂ, ਉਹ ਰਕਸ਼ਾ ਵਾ ਕੁੱਤਾ। ਚਲੋ ਨਹੀਂ ਯਾਰ ਮਿੱਠਾ ਜੀ, ਕੋਈ ਉਸਤਾਦ ਮੁਹਤਰਮ ਲਈ ਤੇਰਾ ਗਮ ਮੇਰਾ ਗਮ ਇੱਕ ਜੈਸਾ ਸਨਮ ਕੀ ਯਾਨੀ ਕਿ ਉਸਤਾਦ ਦਾ ਗਮ ਹੋਰ ਆ, ਤੇਰਾ ਹੋਰ ਆ, ਕਿਸ ਤਰ੍ਹਾਂ ਇੱਕ ਜੈਸਾ ਗਮ ਹੋ ਸਕਦਾ? ਉਹ ਯਾਰ ਗੱਲ ਪਤਾ ਕੀ ਭਾ ਕਿ ਮਸਲ ਕਿ ਕਿਸ ਤਰ੍ਹਾਂ ਗਮ ਹੋ ਸਕਦਾ? ਉਹਨਾਂ ਦਾ ਗਮ, ਐਵੇਂ ਨਹੀਂ ਯਾਰ। ਉਹਨਾਂ ਦਾ ਗਮ ਤੇਰੇ ਗਮ ਤੋਂ ਥੋੜਾ ਜਿਹਾ ਵੱਡਾ ਵਾ, ਤੇਰਾ ਗਮ ਛੋਟਾ ਵਾ। ਹਾਂਜੀ। ਉਹ ਕੰਪੈਰੀਜ਼ਨ ਉਸਤਾਦ ਨਾਲ ਨਾ ਕਰ ਤੂੰ। ਉਹ ਉਸਤਾਦ ਪਿਆਰ ਮੁਹੱਬਤ ਦਾ ਇਜ਼ਹਾਰ ਕਰ ਉਹਨਾਂ ਨਾਲ। ਤੂੰ ਤੇ ਯਾਰ ਜਿਹੜਾ ਮੂੰਹ ਚ ਆਇਆ ਬੱਕ ਦਿੱਤਾ ਗਾਣਾ ਚਲ ਯਾਰ। ਅੱਛਾ ਯਾਰ, ਜੋ ਕੋਈ ਗਲਤੀ ਹੋ ਗਈ ਸੁਣਾ ਦਿੰਦਾ ਵਾ ਉਹ ਗਾਣਾ ਕੀ ਹੈ। ਮੈਨੂੰ ਇਹਨੂੰ ਤਮੀਜ਼ ਹੀ ਨਹੀਂ ਹੈ ਕਿ ਡੈਡੀਕੇਟ ਕਿਹਨੂੰ ਕਹੀਦਾ ਵਾ, ਕੀ ਮਤਲਬ ਆ ਉਹਦਾ ਯਾਰ। ਜਹਾਲ ਹੈ
ਯਾਰ ਲੰਨ ਤਾਂ ਐਡੇ ਵੱਡੇ ਹੋਏ ਤੇ ਕਿ ਇੰਨਾ ਹੀ ਨਹੀਂ ਪਤਾ ਕਿ ਗਾਣਾ ਕਿੱਦਾਂ ਡੈਡੀਕੇਟ ਕਰੀ ਭਾਜੀ। ਕੀ ਕਰਨਾ ਇਹੋ ਜੀ ਲਾਸ਼ ਨੂੰ ਯਾਰ ਬੰਦਾ ਭਿਓ ਕੇ ਛਿੱਤਰ ਮਾਰੇ 100 ਮਾਰ ਕੇ ਇੱਕ ਗਿਣੇ ਜੇ- ਓਏ ਐਡਾ ਵੱਡਾ ਤੂੰ ਹੋ ਗਿਆ ਯਾਰ ਤੇਰੇ ਬੱਚੇ ਵੇਖਣਗੇ ਕੀ ਸੋਚਣਗੇ ਛਿੱਤਰ ਮਾਰਨ ਵਾਲੀ ਬੰਦਾ ਗੱਲ ਕਰੇ ਉੱਥੇ ਨਾ ਪਾਣੀ ਲੱਭੇ ਤੇ ਨਾ ਭੇਂ ਭੇਂ ਕੇ ਮਾਰੇ ਹਾਂ। ਤੁਸੀਂ ਗਾਣਾ ਮਕਾਓ ਜੀ ਨਾਮ ਅਨਾਉਂਸ ਕੀਤਾ ਮੌਕਾ ਵੀ ਦਿਓ ਚਲੋ ਲਓ ਜੀ ਕਿਸ਼ੋਰ ਕੁਮਾਰ ਸਾਹਿਬ ਦਾ ਗਾਣਾ ਡੈਡੀਕੇਟ ਕਰਾਂਗੇ ਜੀ। ਕਲੈਬ ਹੋ ਜੇ ਪਹਿਲੇ ਕੁਮਾਰ ਕੀ ਹੁੰਦਾ ਕਿਸ਼ੋਰ ਕੁਮਾਰ ਕੀ ਹੁੰਦਾ ਯਾਰ ਕਿਸ਼ੋਰ ਕੁਮਾਰ ਕੀ ਹੁੰਦਾ ਕਿਸ਼ੋਰ ਕੁਮਾਰ ਸਾਹਿਬ ਕਿਸ਼ੋਰ ਕੁਮਾਰ ਸਾਹਿਬ ਚਲੋ ਯੇ ਕੌਣ ਹੈ ਇੱਧਰ ਕੌਣ ਕੌਣ ਕੀ ਆ ਗਾਣੇ ਦੀ ਲੈਣ ਆ ਭਾਜੀ ਕਹਿੰਦਾ ਯੇ ਚਲੋ ਜੀ ਯੇ ਚਵਲ ਹੈ ਉਹ ਵੱਡਾ ਯੇ ਘਟਿਆ ਤੁਸੀਂ ਗਾਣਾ ਸੁਣੋਗੇ ਤੁਹਾਨੂੰ ਮਜ਼ਾ ਆਏਗਾ ਤੁਹਾਨੂੰ ਕਿਸ਼ੋਰ ਕੁਮਾਰ ਸਾਹਿਬ ਯਾਦ ਆ ਜਾਣਗੇ ਯੇ ਫਾਰੇਗਾ ਘਟਿਆ ਤੁਸੀਂ ਵੀ ਕੋਈ ਗੱਲ ਕਰ ਲਓ ਯਾਰ ਮੈਂ 뮤직 ਨਾਲ ਨਹੀਂ ਪਤਾ ਕੀ ਮੇਰਾ 뮤직 ਨਾਲ ਇੱਕ ਅਟੈਚਮੈਂਟ ਹੈਗੀ ਹੈ ਯੇ ਕੀ ਹੁਆ ਓ ਯਾਰ ਨਾ ਯਾਰ ਪਲੀਜ਼ ਯਾਰ ਡੋਂਟ ਕਿਉਂ ਹੁਆ ਉਹ ਨਾ ਯਾਰ ਐ ਹੀ ਗਾਣਾ ਵਾ ਵਿੱਚ ਮੈਂ ਕਿ ਜਗ੍ਹਾ ਕਹਿਣੀ ਉਹ ਜਗ੍ਹਾ ਫੜਨੀ ਹੈ ਤੁਸੀਂ ਯੇ ਨਾ ਫਰਮਾਨ ਆ ਮਾਂ ਪਿਓ ਦਾ ਨਾ ਫਰਮਾਨ ਨਾ ਯਾਰ ਮੇਰੇ ਪੁੱਤ ਨਾਲ ਖੇਡਦੇ ਰਹੇ ਆ। ਨਹੀਂ ਮੇਰੇ ਪੁੱਤ ਦਾ ਤੈਨੂੰ ਕਿਦਾਂ ਪਤਾ ਮੈਂ ਨਾਫਰਮਾਨ ਸੀ ਉਹਨੂੰ ਤਾਂ ਵਿਚਾਰੇ ਨੂੰ ਫੌਤ ਹੋਣ 7 ਸਾਲ ਹੋ ਗਏ ਤੇਰੀ ਚੱਲ ਵੀ ਯਾਰ ਉਹ ਆਪਣੀ ਕਬਰ ਤੇ ਲਿਖ ਕੇ ਗਏ ਮਿੱਠਾ ਨਾ ਆਵੇ ਮੇਰੀ ਕਬਰ ਤੇ ਲਿਖ ਨਹੀਂ ਗਏ ਉਹ ਚੱਲ ਯਾਰ ਤੇਰੇ ਵਾਲ ਸਦਾ ਓਪਨ ਪਏ ਆ ਹਨਾ ਕੱਲ ਉਹ ਹਿਸਟਰੀ ਚ ਲਿਖੀ ਜਾਣੀ ਜਿਹੜੀ ਤੇਰੇ ਖਿਲਾਫ ਦਰਖਾਸਤ ਹੋਈ ਹੈ ਉਹ ਤੂੰ ਚਾਹੁੰਦਾ ਕਹਿੰਦਾ ये प्यार में क्यों होता है लोग इश्क में क्या से क्या हुए ਹਾਏ 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 मिल गए कभी फिर जुदा हुए बस सजा मिली इस बहार में उम्र कट रही इंतजार में ये लेटा किसने बंद कर दी है ਤੇਰੇ ਸਾਹਮਣੇ ਉੱਠੇ ਸਾਰੇ ਸਾਹਮਣੇ ਉੱਠੇ ਜਾਂ ਤੇ ਅੱਖਾਂ ਬੰਦ ਕਰਕੇ ਐਕਟ ਕਰ ਕਰਕੇ